ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408 272 2500 ਦੇ ਉੱਤੇ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੋਵੇ ਤਾਂ ਵੀ ਇਹਨਾਂ ਦੇ ਨਾਲ ਸੰਪਰਕ ਕਰੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੀਆਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀਪੁਰੇ ਵਾਲ, ਯੂਬਾ ਸਿਟੀ। ਲਖਵੀਰ ਸਿੰਘ, ਸਮਰਾ ਟੈਕਸਿਸ, ਗੁਰਮੇਲ ਸਿੰਘ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਹਰਨੇਕ ਸਿੰਘ, ਪਾਵਲਾ, ਰੈਂਟਨ, ਵਾਸ਼ਿੰਗਟਨ। H&M ਆਇਲ, ontario, ਹਰਜੀਤ ਸਿੰਘ, ਲੈਥਰੋਪ, ਗੁਰਮੇਲ ਸਿੰਘ, ਬਲਬੀਰ ਬਾਸੀ, ਐਲਗਰੋਵ। ਕਰਨੈਲ ਸਿੰਘ, ਰੰਧਾਵਾ, ਟਰਲਾ, ਗੁਰਨੇਕ ਸਿੰਘ, ਬਾਗੜੀ, ਫਰੈਸਨੋ, ਧਰਮ ਸਿੰਘ, ਰਮਿੰਦਰ ਬਸਰਾ, ਬੇਕਰਸਫੀਲਡ। ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। DNV ਟਰੱਕ ਟ੍ਰੇਲਰ ਰਿਪੇਅਰ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਵਾ ਸਕਦੇ ਹੋ। ਟਰੱਕ ਪਾਰਕਿੰਗ ਵੀ ਇਹਨਾਂ ਦੀ ਅਵੇਲੇਬਲ ਆ। ਦੋ ਲੋਕੇਸ਼ਨ ਨੇ, ਐਂਟੀਲੋਪ ਅਤੇ ਟੁਲੈਰੀ। ਐਂਟੀਲੋਪ ਲਈ ਕਾਲ 9162252290, ਟੁਲੈਰੀ ਲਈ ਕਾਲ 5596162421। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਖਬਰਾਂ ਤੋਂ ਪਹਿਲਾਂ ਕਹਿੰਦੇ ਵੀ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਤੇ ਉਹ ਕੌਮਾਂ ਮਿੱਟੀ ਦੇ ਵਿੱਚ ਰੁਲ ਜਾਂਦੀਆਂ ਹੈਗੀਆਂ। ਅੱਜ ਦੇ ਦਿਨ 11 ਮਾਰਚ 1783 ਨੂੰ ਬਘੇਲ ਸਿੰਘ ਹੁਣਾਂ ਨੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚੜਾਇਆ ਸੀ ਤੇ 30,000 ਦੇ ਕਰੀਬ ਪੱਕੀ ਤੌਰ ਦੇ ਉੱਤੇ ਫੌਜੀ ਰੱਖੇ ਸੀ। ਜਿਸ ਤੋਂ ਬਾਅਦ ਉੱਥੇ ਇੱਕ 30,000 ਦੀ ਖਾਲਸਾ ਫੌਜ ਦੇ ਨਾਮ ਹੇਠ 30,000 ਸਥਾਨ ਆ ਜੋ ਉਹ ਬਚਦਾ ਹੈਗਾ। ਇਸ ਤੋਂ ਬਿਨਾਂ ਜਿਹੜਾ ਕੱਲ ਲੰਘਿਆ ਹੈਗਾ 10 ਮਾਰਚ 1746 ਨੂੰ, ਉਸ ਦਿਨ ਭਾਈ ਸਵੇਗ ਸਿੰਘ ਤੇ ਸ਼ਾਹਬਾਜ਼ ਸਿੰਘ ਨੂੰ ਲਾਹੌਰ ਦੀਆਂ ਚੜਕੀਆਂ ਦੇ ਉੱਤੇ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਤੇ 9 ਮਾਰਚ 1846 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਨਾਲ ਸੰਧੀ ਲਈ ਮਜਬੂਰ ਹੋਇਆ ਤੇ ਧੱਕੇ ਦੇ ਨਾਲ ਉਹਨਾਂ ਨੂੰ ਲੈ ਕੇ ਹਰਜਾਨਾ ਵੀ ਪਾਇਆ ਗਿਆ। ਬਾਅਦ ਦੇ ਵਿੱਚ ਜੋ ਕੁਝ ਹੋਇਆ ਤੁਹਾਨੂੰ ਪਤਾ ਹੀ ਆ ਵੀ ਕੀ ਕੁਝ ਵਾਪਰਿਆ। ਸੋ ਇਹ 3 ਸਦੀਆਂ ਦਾ ਜਿਹੜਾ ਇਤਿਹਾਸ ਆ, ਬੜਾ ਦਰਦ ਭਰਿਆ ਇਤਿਹਾਸ ਹੈਗਾ ਸਿੱਖਾਂ ਦਾ। ਸੋ ਇਹ ਆਪਾਂ ਤੁਹਾਡੇ ਨਾਲ, ਜਿਸ ਤਰ੍ਹਾਂ ਪੰਜਾਬੀ ਰੇਡੀਓ USA ਦਾ ਪਹਿਲਾਂ ਤੋਂ ਹੀ ਇਹ ਹੈਗਾ ਵੀ ਆਪਾਂ ਜਿਹੜਾ ਆਪਣਾ ਇਤਿਹਾਸ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੇ ਹਾਂ। ਸੋ ਇਹ ਇੱਕ ਵਾਰੀ ਫੇਰ ਆਪਾਂ ਸਾਰੇ ਸਰੋਤਿਆਂ ਨਾਲ ਸਾਂਝਾ ਕਰ ਰਹੇ ਹੈਗੇ ਆ ਇਹ ਕੁਝ ਇਹ ਅੱਜ ਵਾਪਰਿਆ ਸੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਖਬਰਾਂ ਦੇ ਉੱਤੇ ਵੀ ਆਪਾਂ ਨਜ਼ਰ ਮਾਰਦੇ ਹਾਂ ਵੀ ਕੀ ਕੁਛ ਚੱਲ ਰਿਹਾ ਦੁਨੀਆ ਭਰ ਦੇ ਵਿੱਚ ਵੀ ਤੇ ਅਮਰੀਕਾ ਦੇ ਭਰ ਦੇ ਵਿੱਚ ਹੀ। ਅੱਜ ਦੀਆਂ ਅਪਡੇਟ ਅਮਰੀਕਾ ਦੇ ਵਿੱਚ ਵਿਸ਼ੇਸ਼ ਗੱਲਬਾਤ ਆਪਾਂ ਜਿਹੜੀ 5th estate ਦੇ ਦੁਆਰਾ ਜਿਹੜੀ ਡਾਕੂਮੈਂਟਰੀ CBC ਜਿਹੜਾ TV ਆ ਉਹਨਾਂ ਦੇ ਦੁਆਰਾ, ਉਸ ਬਾਰੇ ਆਪਾਂ ਕਰਾਂਗੇ। ਪਹਿਲਾਂ ਕੁਛ ਕੁ ਹੋਰ ਜਿਹੜੀਆਂ ਖਬਰਾਂ ਆ ਉਸ ਉੱਤੇ ਗੱਲ ਕਰਦੇ, ਜਿਸ ਦੇ ਵਿੱਚ ਭਾਈ ਨਿੱਜਰ ਹੁਣਾਂ ਦਾ ਕਿੱਦਾਂ ਆ ਭਾਰਤ ਦਾ ਚਿਹਰਾ ਜਿਸ ਦੇ ਵਿੱਚ ਨੰਗਾ ਹੋਇਆ ਆ, ਉਹ ਪੂਰੀ ਡਾਕੂਮੈਂਟਰੀ ਦੇ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਕਰਦੇ ਹਾਂ। ਤੇ ਆਈਏ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਇਜ਼ਰਾਈਲ ਦੇ ਨੇਤਨਯਾਹੂ ਆ, ਉਹਨਾਂ ਦੇ ਵਿੱਚ ਇਸ ਟਾਈਮ ਬਹੁਤ ਰਿਫਟ ਵੱਧ ਗਿਆ ਹੈਗਾ। ਸਾਰਿਆਂ ਨੂੰ ਪਤਾ ਹੈ, ਜਿੰਨੇ ਵੀ ਸਾਡੇ ਸਰੋਤੇ ਆ, ਵੀ ਅਮਰੀਕਾ ਤੇ ਇਜ਼ਰਾਈਲ ਦੀ ਮਿੱਤਰਤਾ ਬਹੁਤ ਹੈਗੀ ਆ। ਪਰ ਪਿਛਲੇ ਮਹੀਨਿਆਂ 'ਚ ਜੋ ਕੁਝ ਵਾਪਰਿਆ ਆ ਗਾਜ਼ਾ ਦੇ ਵਿੱਚ, ਤੇ ਹੁਣ ਮੁਸਲਮਾਨ ਜੋ ਕੌਮ ਹੈਗੀ ਆ ਉਹਨਾਂ ਦਾ ਰਮਜ਼ਾਨ ਦਾ ਜਿਹੜਾ ਮਹੀਨਾ ਸ਼ੁਰੂ ਹੋਇਆ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ ਵੀ ਹਮਾਸ ਦੇ ਨਾਲ ਤੇ ਇਜ਼ਰਾਈਲ ਦੇ ਨਾਲ ਗੱਲਬਾਤ ਕਰਕੇ ਜੋ ਇਸ ਮਹੀਨੇ ਆ ਉਹ ਬੰਬਾਰਡਮੈਂਟ ਉੱਥੇ ਨਾ ਹੋਵੇ ਤੇ ਬੰਦ ਕੀਤਾ ਜਾਵੇ। ਪਰ ਇਹ ਗੱਲ ਜਿਹੜੀ ਆ ਕਿਤੇ ਸਿਰੇ ਨਹੀਂ ਚੜੀ। ਹੁਣ ਬਾਈਡਨ ਹੋਣਾ ਨੇ MSNBC ਨੂੰ ਇੱਕ ਇੰਟਰਵਿਊ ਦੇ ਦੌਰਾਨ ਇਹ ਕਿਹਾ ਵੀ ਜੋ ਕੁਝ ਇਜ਼ਰਾਈਲ ਕਰ ਰਿਹਾ ਹੈਗਾ ਨੇਤਨਯਾਹੂ, ਉਹ ਇਜ਼ਰਾਈਲ ਦੀ ਸਪੋਰਟ ਨਾਲੋਂ ਇਜ਼ਰਾਈਲ ਨੂੰ ਹਰਟ ਕਰ ਰਿਹਾ ਹੈਗਾ। ਤੇ ਸੀਜ਼ ਫਾਇਰ ਜਿਹੜਾ ਆ ਇਹ ਸਾਨੂੰ ਕਰਨੀ ਚਾਹੀਦੀ ਹੈਗੀ ਆ, ਨਹੀਂ ਤਾਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਬਹੁਤ ਜ਼ਿਆਦਾ ਇਜ਼ਰਾਈਲ ਦੇ ਅਗੇਂਸਟ ਹੇਟ ਹੋ ਰਹੀ ਆ, ਬਦਨਾਮੀ ਹੋ ਰਹੀ ਹੈਗੀ ਆ। 31,000 ਤੋਂ ਵੱਧ ਜਿਹੜੇ ਪਾਲਸਤੀਨੀਅਨ ਆ ਹੁਣ ਤੱਕ ਮਾਰੇ ਜਾ ਚੁੱਕੇ ਆ, ਜਿਨ੍ਹਾਂ 'ਚ ਮੈਜੋਰਟੀ ਲੇਡੀਜ਼ ਦੀ ਤੇ ਬੱਚਿਆਂ ਦੀ ਆ। ਤੇ 1200 ਤੋਂ ਵੱਧ ਇਜ਼ਰਾਈਲ ਦੇ ਵਿੱਚ ਕਤਲ ਕੀਤੇ ਗਏ ਸੀ ਤੇ 200-250 ਦੇ ਕਰੀਬ ਜਿਹੜੇ ਇਜ਼ਰਾਈਲੀ ਆ ਉਹ ਹਮਾਸ ਦੇ ਲੋਕਾਂ ਨੇ ਉੱਥੋਂ ਬੰਦੀ ਬਣਾ ਲਿਆ ਸੀ, ਉਹਨਾਂ ਨੂੰ ਕਿਡਨੈਪ ਕਰ ਲਿਆ ਸੀਗਾ। ਸੋ ਹਜੇ ਤੱਕ ਜਿੰਨੇ ਵੀ ਜੋ ਮੇਜਰ ਆਊਟਲੈਟਸ ਆ, ਜੇ ਅੱਜ ਚਾਹੇ CNN, ਜੋ ਫੌਕਸ, ਕੋਈ ਵੀ ਜਿਹੜਾ ਨਿਊਜ਼ ਚੈਨਲ ਆ,
ਉਸ ਨੂੰ ਵਾਸ਼ਿੰਗਟਨ ਪੋਸਟ ਉਹਨਾਂ ਨੂੰ ਦੇਖ ਲਓ, ਉਹਨਾਂ ਨੇ ਇਹੀ ਕਿਹਾ ਵੀ ਭਰਾਵੋ ਇਹ ਮੁਸਲਮਾਨਾਂ ਦਾ ਹੋਲੀ ਮੰਥ ਆਫ ਰਮਦਾਨ ਆ ਤੇ ਇਹ ਸੀਜ਼ ਫਾਇਰ ਹੋਣਾ ਚਾਹੀਦਾ, ਨਹੀਂ ਤਾਂ ਇਹਦੇ ਜਿਹੜੇ ਰਿਜ਼ਲਟ ਆ ਉਹ ਬਹੁਤ ਮਾੜੇ ਹੋਣਗੇ। ਜੀ ਬਿਲਕੁਲ, ਇਹ ਲਗਾਤਾਰ ਰਿਫਟ ਆਪਸ ਦੇ ਵਿੱਚ ਤਕਰਾਰ ਜਿਹੜਾ ਵਧਿਆ ਹੈ, ਕਿਉਂਕਿ ਪਿਛਲੇ ਮਹੀਨੇ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਇਹ ਕਹਿ ਰਹੇ ਸੀਗੇ ਵੀ ਜਲਦ ਹੀ ਇਹਨਾਂ ਦੋਨਾਂ ਦੇ ਦਰਮਿਆਨ ਸੀਜ਼ ਫਾਇਰ ਹੋ ਸਕਦੀ ਆ। ਕਤਰ ਵਾਲਿਆਂ ਨੇ ਵੀ ਉਧਰ ਜਿਹੜਾ ਆ ਉਹ ਜ਼ੋਰ ਲਾਇਆ ਹੈਗਾ ਆ। ਇਸ ਮੌਕੇ 1.5 ਮਿਲੀਅਨ ਤੋਂ ਵੱਧ ਪੈਲਸਤੀਨੀ ਕਹਿ ਲਓ ਵੀ ਰਿਫਿਊਜੀ ਟਾਈਪ ਹੀ ਜਿਹੜੇ ਬਣੇ ਪਏ ਆ। ਰਾਫਾ ਜਿਹੜਾ ਮਿਸਰ ਤੇ ਗਾਜ਼ਾ ਪੱਟੀ ਦੇ ਦਰਮਿਆਨ ਬਾਰਡਰ ਆ, ਉਸ ਇਲਾਕੇ ਦੇ ਵਿੱਚ 1.5 ਮਿਲੀਅਨ ਲੋਕ, 15 ਲੱਖ ਲੋਕ ਬਹੁਤ ਹੀ ਥੋੜੀ ਥਾਂ ਦੇ ਵਿੱਚ ਇਸ ਟਾਈਮ ਕਹਿੰਦੇ ਆ ਵੀ ਰਹਿ ਰਹੇ ਆ। ਟੈਂਟ ਸਿਟੀ ਉਹ ਪੂਰੀ ਤਰ੍ਹਾਂ ਬਣ ਚੁੱਕੀ ਹੈਗੀ ਆ। ਸੋ ਭੁੱਖਮਰੀ ਉੱਥੇ ਫੈਲ ਰਹੀ ਆ, ਪਾਣੀ ਦੀ ਕਿੱਲਤ ਆ, ਸਾਫ਼ ਪਾਣੀ ਦੀ, ਮੈਡੀਸਨ ਨਹੀਂ ਹੈਗੀ, ਦਵਾਈ ਨਹੀਂ ਆ, ਸ਼ੈਲਟਰ ਨਹੀਂ ਆ, ਤੇ ਰੋਜ਼ਾਨਾ ਮਰਨ ਦਾ ਜਿਹੜਾ ਖਤਰਾ ਆ ਉੱਥੇ ਬਹੁਤ ਜ਼ਿਆਦਾ ਵਧਿਆ ਪਿਆ ਹੈਗਾ ਆ। ਸੋ ਲੈਟਸ ਸੀ ਇਹਦੇ ਵਿੱਚ ਅੱਗੇ ਕੀ ਬਣਦਾ ਹੈ। ਪਰ ਇਹ ਜਿਹੜਾ ਇਹ ਦੱਸ ਦਈਏ, ਨੇਤਨਯਾਹੂ ਨੇ ਇੱਕ ਵਾਰੀ ਫੇਰ ਕੱਲ ਕਲੀਅਰ ਕੀਤਾ ਵੀ ਭਾਈ ਮੈਂ ਤਾਂ ਉੱਥੇ ਹਮਲਾ ਜਿਹੜਾ ਕਰਨ ਨੂੰ ਰੈਡੀ ਹੈਗਾ ਆ। ਸੋ ਇਹ ਤਾਂ ਹੁਣ ਆਲਰੇਡੀ ਆਪਾਂ ਨੂੰ ਪਤਾ ਹਰਜੋਤ ਸਿੰਘ ਜੀ ਵੀ ਮਰਨ ਵਾਲਿਆਂ ਦੀ ਸੰਖਿਆ ਪੈਲਸਤੀਨ ਦੇ ਵਿੱਚ 25,000 ਤੋਂ ਪਾਰ ਕਰਕੇ ਮੈਨੂੰ ਲੱਗਦਾ 30,000 ਦੇ ਇਰਦ ਗਿਰਦ ਪਹੁੰਚ ਚੁੱਕੀ ਹੋਣੀ ਆ, ਨਹੀਂ ਤਾਂ ਸ਼ਾਇਦ ਉਸ ਤੋਂ ਵੱਧ ਹੀ ਜਿਹੜਾ ਉਹ ਹੋ ਗਿਆ ਹੋਵੇ। ਪਰ ਅਜੇ ਵੀ ਇਹ ਕੰਮ ਰੁਕ ਨਹੀਂ ਰਿਹਾ। ਕਹਿੰਦੇ ਵੀ ਮੈਂ ਕਿਹਾ ਤੇ ਹੈਗਾ ਆ ਬੀਬੀ ਨੂੰ, ਬੀਬੀ ਹੈ ਨਾ ਉਹਦਾ ਛੋਟਾ ਨਾਂ ਜਿਹੜਾ ਨੇਤਨਯਾਹੂ ਦਾ, ਵੀ ਡੋਂਟ ਰਿਪੀਟ ਦਿਸ, ਤੇ ਵੀ ਇਹ ਚੀਜ਼ ਜਿਹੜੀ ਉਹ ਨਾ ਹੋਵੇ। ਸੋ ਹੁਣ ਦੇਖੋ ਕੀ ਅੱਗੇ ਬਣਦਾ ਹੈ। ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਸੈਨੇਟਰ ਮਾਈਕਲ ਬੈਨਟ, ਉਹ ਕਹਿੰਦੇ ਗਏ ਸੀਗੇ, ਸੁਣੇ ਗਏ ਸੀਗੇ ਬਾਈਡਨ ਹੁਣੇ ਇਹਨਾਂ ਨੂੰ ਕਹਿੰਦੇ ਵੀ ਆਹ ਚੀਜ਼ ਜਿਹੜੀ ਆ ਉਹ ਨਾ ਹੋਵੇ ਤੇ ਮੀਟਿੰਗ ਦੇ ਲਈ ਨੇਤਨਯਾਹੂ ਜਿਹੜਾ ਉਹ ਆਵੇ। ਸੋ ਇਜ਼ਰਾਈਲ ਕਹਿੰਦਾ ਆ ਵੀ ਸਾਡਾ ਹੱਕ ਹੈਗਾ ਆ ਡਿਫੈਂਡ ਕਰਨ ਦਾ ਇਜ਼ਰਾਈਲ ਨੂੰ, ਤੇ ਪਰਸਿਊ ਦੇ ਪਿੱਛੇ ਜਿਹੜਾ ਉਹ ਜਾਣ ਦੇ ਲਈ। ਇਹ ਬਾਈਡਨ ਹੁਣੇ ਵੀ ਇਸ ਚੀਜ਼ ਦੀ ਪੁਸ਼ਟੀ ਕਰਦੇ ਆ ਵੀ ਹਾਂ ਇਹ ਚੀਜ਼ ਹੈਗੀ ਆ, ਪਰ ਨਾਲ ਦੇ ਨਾਲ ਕਹਿੰਦੇ ਵੀ ਉਹਨਾਂ ਨੂੰ ਇਹ ਬਹੁਤ ਜ਼ਰੂਰੀ ਆ ਵੀ ਜਿਹੜੀਆਂ ਨਿਰਦੋਸ਼ ਲੋਕ ਨੇ ਉਹਨਾਂ ਦੀਆਂ ਜਾਨਾਂ ਜਿਹੜੀਆਂ ਨਾ ਜਾਣ, ਉਹਨਾਂ ਦੀਆਂ ਜਾਨਾਂ ਦੀ ਕੀਮਤ ਦੀ ਵੀ ਪਰਵਾਹ ਜਿਹੜੀ ਇਸ ਨੂੰ ਹੋਣੀ ਚਾਹੀਦੀ ਆ। ਪਰ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ, ਇਜ਼ਰਾਈਲ ਦੇ ਵਿੱਚ ਵੀ ਜਿਹੜਾ ਸਿਆਸੀ ਆ ਨਾ, ਉਹ ਵੀ ਉਥਲ ਪੁਥਲ ਦੇ ਕਰਕੇ ਨੇਤਨਯਾਹੂ ਇਸ ਲੜਾਈ ਤੋਂ ਪਿੱਛੇ ਪੈਰ ਜਿਹੜਾ ਉਹ ਨਹੀਂ ਹਟਾ ਰਿਹਾ ਹੈਗਾ। ਪਿਛਲੇ 4 ਸਾਲਾਂ 'ਚ 5-6 ਉੱਥੇ ਇਲੈਕਸ਼ਨਾਂ ਹੋ ਹਟੀਆਂ ਜਿਹਦੇ ਵਿੱਚ ਕਿਸੇ ਦੀ ਵੀ ਕੋਈ ਕਲੀਅਰ ਮੈਜੋਰਟੀ ਨਹੀਂ ਆ ਰਹੀ। ਨੇਤਨਯਾਹੂ ਜਿਹੜੇ ਅਲਟਰਾ ਰਾਈਟ ਵਿੰਗ ਉੱਥੇ ਦੇ ਹੈਗੇ, ਅਲਟਰਾ ਆਰਥੋਡਾਕਸ ਜਿਊਜ਼, ਉਹਨਾਂ ਦੇ ਨਾਲ ਮਿਲ ਕੇ ਸਰਕਾਰ ਚਲਾ ਰਹੇ ਆ। ਉਹ ਵੀ ਉਹੀ ਨਾਰਾ ਮਾਰਦੇ ਜਿੱਦਾਂ ਹਮਾਸ ਵਾਲੇ ਇਜ਼ਰਾਈਲ ਵਾਲਿਆਂ ਦੇ ਉਲਟ ਮਾਰਦੇ ਆ। ਉਹ ਕਹਿੰਦੇ ਵੀ ਉਹ ਨਹੀਂ ਰਹਿਣੇ ਚਾਹੀਦੇ, ਤੇ ਇਧਰੋਂ ਜਿਹੜੇ ਇਜ਼ਰਾਈਲ ਵਾਲੇ ਆ ਉਹ ਕਹਿੰਦੇ ਆ ਵੀ ਪੈਲਸਤੀਨੀ ਨਹੀਂ ਰਹਿਣੇ ਚਾਹੀਦੇ। ਸੋ ਇਸ ਕਰਕੇ ਇਹ ਤਕਰਾਰ ਕਿਸੇ ਪਾਸੇ ਵੀ ਅਜੇ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜੀ, ਅਗਲੀ ਖਬਰ ਵੱਲ ਚਲੀਏ ਤੇ ਜੋ ਸਵੀਡਨ ਆ ਉੱਥੇ ਪਹਿਲੀ ਵਾਰੀ ਜੋ ਨਾਟੋ ਦਾ ਫਲੈਗ ਹੈਗਾ ਆ ਉਸ ਨੂੰ ਚਲਾਇਆ ਗਿਆ ਹੈਗਾ ਆ, ਤੇ ਪੋਪ ਫਰਾਂਸਿਸ ਨੇ ਇੱਕ ਵਾਈਟ ਫਲੈਗ ਦੇ ਸੰਬੰਧ ਦੇ ਵਿੱਚ ਆਪਣਾ ਬਿਆਨ ਦਿੱਤਾ ਯੂਕਰੇਨ ਦੇ ਲਈ, ਵੀ ਯੂਕਰੇਨ ਵਾਲਿਆਂ ਨੂੰ ਵੀ ਵਾਈਟ ਫਲੈਗ ਚਾੜਨਾ ਚਾਹੀਦਾ ਹੈ ਤੇ ਨੈਗੋਸ਼ੀਏਟ ਕਰਨਾ ਚਾਹੀਦਾ ਹੈ। ਸੋ ਉਹ ਤੋਂ ਬਾਅਦ ਜੋ ਪੋਪ ਫਰਾਂਸਿਸ ਹੈਗੇ ਉਹਨਾਂ ਦਾ ਕਾਫੀ ਬੈਕਲੈਸ਼ ਹੋ ਰਿਹਾ ਹੈਗਾ ਵੀ ਯੂਕਰੇਨ ਦੇ ਵਿੱਚ ਇੰਨਾ ਜ਼ਿਆਦਾ ਜ਼ੁਲਮ ਹੋਇਆ, ਤੇ ਹੁਣ ਉਹ ਕਹਿ ਰਹੇ ਆ ਵੀ ਜਿਹੜਾ ਨੈਗੋਸ਼ੀਏਸ਼ਨ ਹੋਣੀ ਚਾਹੀਦੀ ਹੈ ਰਸ਼ੀਆ ਦੇ ਨਾਲ। ਸੋ ਨਾਟੋ ਨੇ ਜੋ ਸੈਰਾਮਨੀ ਆ ਉਹ ਕੀਤੀ ਹੈਗੀ ਆ ਸਵੀਡਨ ਦੇ ਵਿੱਚ, ਤੇ 32ਵਾਂ ਮੈਂਬਰ ਟਰਾਂਸ ਐਟਲਾਂਟਿਕ ਵੈਸਟਰਨ ਅਲਾਈਅੰਸ ਦਾ ਜੋ ਸਵੀਡਨ ਆ ਉਹ ਬਣ ਗਿਆ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹੇਤੀ ਤੋਂ ਜਿਹੜੀ ਇਹ ਖਬਰ ਆ ਰਹੀ ਆ। ਹਾਲਾਤ ਉੱਥੇ ਕਾਫੀ ਮਾੜੇ ਆ, ਜਿੱਦਾਂ ਆਪਾਂ ਪਿਛਲੇ ਕੁਛ ਹਫ਼ਤਿਆਂ ਤੋਂ ਲਗਾਤਾਰ ਉੱਥੇ ਦੱਸ ਰਹੇ ਹਾਂ ਵੀ ਉੱਥੇ ਗੈਂਗਸਟਰਸ ਦੇ ਦੁਆਰਾ ਜਿਹੜੀਆਂ ਗੈਂਗਸ ਆ, ਆਰਮਡ ਗੈਂਗਸ ਆ, ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕਾਫੀ ਕਬਜ਼ਾ ਜਿਹੜਾ ਆ ਉਹ ਕਰ ਲਿਆ ਹੈਗਾ ਆ। ਉੱਥੋਂ ਦੇ ਜਿਹੜਾ ਇੱਕ ਬਹੁਤ ਹੀ ਨੋਟੋਰੀਅਸ ਗੈਂਗ ਲੀਡਰ ਆ, ਉਹ ਆਪਣੇ ਭਵਿੱਖ ਦੇ ਬਾਰੇ ਚਰਚਾ ਕਰ ਰਿਹਾ ਸੀ। ABC ਨਿਊਜ਼ ਦੇ ਨਾਲ ਉਹਨੇ ਗੱਲਬਾਤ ਕੀਤੀ ਹੈ। ਜਿਮੀ ਸ਼ੇਰਜ਼ੀਅਰ, ਜਿਸ ਨੂੰ ਬਾਰਬੀਕਿਊ ਦੇ ਨਾਮ ਦੇ ਨਾਲ ਵੀ ਉੱਥੇ ਜਾਣਿਆ ਜਾਂਦਾ ਆ, ਉਹਨੇ ਜਿਹੜੀ ਉਹ ਗੱਲ ਕੀਤੀ ਹੈ। ਕਹਿੰਦੇ ਵੀ ਇਸ ਟਾਈਮ ਜਿਹੜਾ ਆਰਮਡ ਰਿਬੈਲੀਅਨ ਹੇਤੀ ਦੇ ਵਿੱਚ ਚੱਲ ਰਿਹਾ ਆ, ਉਸ ਦਾ ਮੋਢੀ ਕਹਿ ਲਓ ਜਾਂ ਉਸ ਦਾ ਚਿਹਰਾ ਬਣ ਕੇ ਜਿਹੜਾ ਉਹ ਉੱਭਰਿਆ ਹੈਗਾ ਹੈ। ਏਰੀਅਲ ਹੈਨਰੀ ਜਿਹੜੇ ਉੱਥੇ ਦਾ ਪ੍ਰਧਾਨ ਮੰਤਰੀ ਆ, ਉਸ ਦੇ ਅਸਤੀਫੇ ਦੀ ਲਗਾਤਾਰ ਉੱਥੇ ਮੰਗ ਕੀਤੀ ਜਾ ਰਹੀ ਆ।
ਉੱਥੇ ਦੇ 에ਅਰਪੋਰਟ ਨੂੰ ਆਪਣੇ ਕਬਜ਼ੇ ਅਧੀਨ ਜਿਹੜਾ ਉਹ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਇਸ ਨੂੰ ਵਾਪਸ ਉਤਰਨ ਨਾ ਦਿੱਤਾ ਜਾਵੇ। 4000 ਤੋਂ ਵੱਧ ਜਿਹੜੇ ਕੈਦੀ ਸੀ ਇਹ ਛਡਾ ਕੇ ਉੱਥੋਂ ਦੀਆਂ ਜੇਲ੍ਹਾਂ ਚੋਂ ਲੈ ਗਏ ਸੀਗੇ। ਸੋ ਕਹਿੰਦੇ ਵੀ ਜੇ ਏਰੀਅਲ ਹੈਨਰੀ ਰਿਜ਼ਾਈਨ ਕਰਦਾ ਆ ਤਾਂ ਅਸੀਂ ਫਿਰ ਟਰੂਸ ਕਰਾਂਗੇ, ਯਾਨੀ ਕਿ ਸਮਝੌਤਾ ਕਰਾਂਗੇ, ਲੜਾਈ ਜਿਹੜੀ ਉਹ ਨਹੀਂ ਕਰਾਂਗੇ ਤੇ ਸਿਚੁਏਸ਼ਨ ਨੂੰ ਇਵੈਲੂਏਟ ਜਿਹੜਾ ਉਹ ਕੀਤਾ ਜਾਊਗਾ। ਸੋ ਕਹਿੰਦੇ ਵੀ ਹਰ ਇੱਕ ਪਾਸੇ ਜਿਹੜੀ ਹੇਤੀ ਦੀ ਰਾਜਧਾਨੀ ਆ ਪੋਰਟੂ ਪ੍ਰਿੰਸ, ਉੱਥੇ ਸਭ ਕੁਝ ਬਲੌਕ ਕੀਤਾ ਗਿਆ ਆ ਤੇ ਹਾਲ ਦੀ ਘੜੀ ਕਹਿੰਦੇ ਵੀ ਜੇ ਰੀਓਪਨ ਵੀ ਹੋਊਗਾ ਤੇ ਇਨਐਕਸੈਸਿਬਲ ਆ, ਕੋਈ ਲੋਕ ਕਿਤੇ ਆ ਜਾ ਨਹੀਂ ਰਹੇ ਤੇ ਕਹਿੰਦੇ ਵੀ ਜੇ ਸਾਰਾ ਕੁਝ ਹੁੰਦਾ ਆ ਜੇ ਉਹ ਅਸਤੀਫਾ ਦਿੰਦਾ ਹੈ ਤਾਂ ਫਿਰ ਸਭ ਕੁਝ ਬੈਕ ਟੂ ਨਾਰਮਲ ਹੋ ਸਕਦਾ ਆ। ਸੋ ਲਗਾਤਾਰ ਉੱਥੇ ਹਿੰਸਾ ਪਿਛਲੇ 2 ਹਫ਼ਤਿਆਂ ਤੋਂ ਚੱਲ ਰਹੀ ਆ ਤੇ ਉਹਦੇ ਕਰਕੇ ਹੇਤੀ ਦੇ ਹਾਲਾਤ ਖਾਸੇ ਮਾੜੇ ਬਣੇ ਪਏ ਆ। ਸੋ ਆਫਟਰ ਵਾਰਿੰਗ ਜਿਹੜੇ ਗੈਂਗਸ ਆ ਉਹਨਾਂ ਨੇ ਆਪਸ ਦੇ ਵਿੱਚ ਸਮਝੌਤਾ ਕਰ ਲਿਆ ਆ, ਅਲਾਈਅੰਸ ਜਿਹੜਾ ਆ ਉਹ ਬਣਾ ਲਿਆ ਆ, ਉਹਦੇ ਨਾਲ ਮਿਲ ਕੇ ਉਹ ਸਰਕਾਰੀ ਇੰਸਟੀਟਿਊਸ਼ਨਸ ਉਹਨਾਂ ਦੇ ਥਾਵਾਂ ਦੇ ਉੱਤੇ ਉਹ ਲਗਾਤਾਰ ਹਮਲੇ ਕਰ ਰਹੇ ਆ, ਚਾਹੇ ਉਹ ਸਰਕਾਰੀ ਬਿਲਡਿੰਗ ਆ, ਪੁਲਿਸ ਸਟੇਸ਼ਨ ਆ, ਇੱਥੋਂ ਤੱਕ ਕਿ ਕਹਿੰਦੇ ਪ੍ਰੈਜ਼ੀਡੈਂਸ਼ੀਅਲ ਪੈਲੇਸ ਨੂੰ ਵੀ ਉਹਨਾਂ ਨੇ ਟਾਰਗੇਟ ਕੀਤਾ ਗਿਆ ਆ। ਹਜ਼ਾਰਾਂ ਦੇ ਹਜ਼ਾਰਾਂ ਜਿਹੜੇ ਪ੍ਰਿਜ਼ਨਰਸ ਆ ਉਹਨਾਂ ਨੂੰ ਲਗਾਤਾਰ ਉੱਥੋਂ ਛਡਾਇਆ ਜਾ ਰਿਹਾ ਆ ਤੇ ਇੰਟਰਨੈਸ਼ਨਲ ਜਿਹੜਾ 에ਅਰਪੋਰਟ ਆ ਉਸ ਨੂੰ ਬੰਦ ਕਰਨਾ ਜਿਹੜਾ ਉਹ ਪਿਆ ਆ। ਕਹਿੰਦੇ ਵੀ ਬਾਰਬੀਕਿਊ ਇਸ ਦੇ ਲਈ ਆਪਣੇ ਆਪ ਇਹ ਜਿਹੜਾ ਆਪਣੇ ਸਿਰ ਕ੍ਰੈਡਿਟ ਜਿਹੜਾ ਉਹ ਲੈ ਰਿਹਾ ਆ। ਕਹਿੰਦੇ ਇੱਕ ਹੀ ਉਹਦਾ ਟੀਚਾ ਸੀਗਾ ਵੀ ਏਰੀਅਲ ਹੈਨਰੀ ਦੀ ਜਿਹੜੀ ਸਰਕਾਰ ਆ ਉਹਨੂੰ ਤੇ ਉਸ ਨੂੰ ਜਿਹੜਾ ਆ ਅਹੁਦੇ ਤੋਂ ਜਿਹੜਾ ਉਹ ਲਾਉਣਾ। ਕਹਿੰਦੇ ਵੀ ਸਿਸਟਮ ਪੂਰੀ ਤਰ੍ਹਾਂ ਕਰਪਟ ਆ, ਓਲੀਗਾਰਕਸ ਦੇ ਅਧੀਨ ਆ, ਟ੍ਰੈਡੀਸ਼ਨਲ ਪੋਲੀਟੀਸ਼ੀਅਨ ਪੂਰੀ ਤਰ੍ਹਾਂ ਕਰਪਟ ਹੋ ਚੁੱਕੇ ਆ। ਸੋ ਇਸ ਲਈ ਇਹ ਲੋਕਾਂ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਹੈਗੇ ਆ। ਸੋ ਹੈਨਰੀ ਨੇ ਕਹਿੰਦੇ ਵੀ ਕਈ ਭਰੋਸੇ ਦਵਾਏ ਸੀ, ਕਈ ਉਹਨੇ ਪ੍ਰੋਮਿਸਿਸ ਕੀਤੇ ਸੀਗੇ, ਸੌਹਾਂ ਖਾਧੀਆਂ ਸੀਗੀਆਂ ਵੀ ਇਲੈਕਸ਼ਨਾਂ ਕਰਾ ਕੇ ਆਪ ਸਟੈਪ ਡਾਊਨ ਹੋ ਜਾਊਗਾ ਸਤੰਬਰ 2021 ਦੇ ਵਿੱਚ, ਪਰ 2022 ਤੱਕ ਵੀ ਨਾ ਹੋਇਆ। ਇੱਥੋਂ ਤੱਕ ਕਿ ਜਨਵਰੀ 2024 ਤੱਕ ਵੀ ਉਹ ਪਿੱਛੇ ਨਹੀਂ ਹਟ ਰਿਹਾ। ਹੁਣ ਹੈਨਰੀ ਕਹਿੰਦਾ ਆ ਵੀ ਉਹ ਅਗਸਤ 2025 ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਉਹ ਕਰਾਊਗਾ। ਸੋ ਏਰੀਅਲ ਹੈਨਰੀ ਵੀ ਕਹਿੰਦੇ ਵੀ ਉੱਥੇ ਕੁੰਡਲੀ ਮਾਰ ਕੇ ਬੈਠਾ ਆ। ਸੋ ਉਹ ਤੋਂ ਅੱਗੇ ਹੁਣ ਇਹਨਾਂ ਲੋਕਾਂ ਨੇ, ਗੈਂਗਸਟਰਸ ਨੇ ਮਿਲ ਕੇ ਉਹਦੇ ਖਿਲਾਫ ਹੁਣ ਮੋਰਚਾ ਖੋਲਿਆ ਪਿਆ ਹੈ। ਜੀ, ਅਗਲੀ ਖਬਰ ਜਿਹੜੀ ਆ ਉਹ ਆਪਾਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹ ਸਾਂਝੀ ਕਰਨੀ ਆ ਵੀ 3 ਦਿਨ ਪਹਿਲਾਂ ਕੈਨੇਡਾ ਦੀ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ CBC ਉਹਨਾਂ ਨੇ ਇੱਕ ਡਾਕੂਮੈਂਟਰੀ ਰਿਲੀਜ਼ ਕੀਤੀ ਹੈਗੀ ਆ, ਜਿਹਦਾ ਜਿਹੜਾ ਹੈਡਿੰਗ ਆ ਉਹ ਕੰਟਰੈਕਟ ਟੂ ਕਿਲ ਇਨਸਾਈਡ ਐਨ ਅਲੈਜਡ ਪਲਾਟ ਬਾਈ ਦਾ ਇੰਡੀਅਨ ਗਵਰਨਮੈਂਟ ਟੂ ਕਿਲ ਸਿੱਖ ਐਕਟਿਵਿਸਟ ਇਨ ਕੈਨੇਡਾ ਦ 5th estate। ਪਹਿਲਾਂ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਆ, ਜੇ ਕਿਸੇ ਨੇ ਉਹ ਦੇਖੀ ਨਹੀਂ ਹੈਗੀ ਤੇ ਬੜਾ ਈਜ਼ੀਲੀ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਆ। ਮੋਸਟ ਪ੍ਰੋਬਬਲੀ ਇੰਡੀਆ ਦੇ ਵਿੱਚ ਉਹਨਾਂ ਨੇ ਬੈਨ ਕਰ ਦੇਣੀ ਆ, ਕਿਉਂਕਿ ਪਹਿਲਾਂ BBC ਨੇ ਵੀ ਇੱਕ ਡਾਕੂਮੈਂਟਰੀ ਜਾਰੀ ਕੀਤੀ ਸੀ ਤੇ ਉਸ ਨੂੰ ਬੈਨ ਕਰ ਦਿੱਤਾ ਗਿਆ ਸੀ। ਸੋ ਇਸ ਡਾਕੂਮੈਂਟਰੀ ਦੇ ਵਿੱਚ ਪੂਰਾ ਜਿਹੜਾ ਆ ਉਹ ਐਕਸਪੋਜ਼ ਕੀਤਾ ਗਿਆ ਕਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ ਹੈਗਾ, ਕਿਸ ਤਰ੍ਹਾਂ ਜਿਹੜੇ ਆ ਅਮਰੀਕਾ ਦੇ ਵਿੱਚ ਕਤਲ ਕਰਨ ਦੀ ਕੋਸ਼ਿਸ਼ ਹੋ ਰਹੀ ਸੀ। ਪੂਰਾ ਜਿਹੜਾ ਆ ਭਾਰਤ ਦੀ ਸਰਕਾਰ ਨੂੰ ਐਕਸਪੋਜ਼ ਕੀਤਾ ਗਿਆ ਹੈਗਾ। ਸੋ ਇਹ ਇੱਕ ਤਰ੍ਹਾਂ ਨਾਲ ਜੇ ਦੇਖਿਆ ਜਾਵੇ ਬਹੁਤ ਹੀ ਜੋ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਇਹ ਉਹਨਾਂ ਨੇ ਡਾਕੂਮੈਂਟਰੀ ਤਿਆਰ ਕੀਤੀ ਹੈਗੀ ਆ। ਜੋ ਸਿੱਖਾਂ ਦੇ ਉਲਟ ਪ੍ਰਚਾਰ ਕੀਤਾ ਜਾਂਦਾ ਰਹਿੰਦਾ ਭਾਰਤ ਦੀ ਸਰਕਾਰ ਵੱਲੋਂ, ਪੂਰਾ ਇਹਦੇ ਵਿੱਚ ਐਕਸਪੋਜ਼ ਕੀਤਾ ਗਿਆ ਆ। ਹਰਦੀਪ ਸਿੰਘ ਨਿੱਜਰ ਹੋਣਾ ਦਾ ਕਿਸ ਤਰ੍ਹਾਂ ਕਤਲ ਹੋਇਆ, ਕਿਸ ਤਰ੍ਹਾਂ ਉਹਨਾਂ ਦੇ ਗੋਲੀਆਂ ਮਾਰੀਆਂ, ਕਿਸ ਤਰ੍ਹਾਂ ਉਸ ਤੋਂ ਪਹਿਲਾਂ ਇੱਕ ਜੋ ਕਰੋੜਪਤੀ ਭਾਈ ਰਪਦਮਨ ਸਿੰਘ ਮਲਿਕ ਆ ਉਹਨਾਂ ਦਾ ਕਤਲ ਕੀਤਾ ਗਿਆ, ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਡਾਇਰੀ ਦਿਖਾਈ ਗਈ ਵੀ ਅੱਧਾ ਘੰਟਾ ਪਹਿਲਾਂ ਜਿਹੜੀ ਉਹਨਾਂ ਦੀ ਇੱਕ ਕਾਲ ਆਈ ਸੀ ਇੱਕ ਦਿਨ ਪਹਿਲਾਂ ਸਾਰੇ ਜੀ, ਤੇ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਡਾਇਰੀ ਦੇ ਵਿੱਚ ਲਿਖਿਆ ਹੋਇਆ ਸੀ ਉਹਨਾਂ ਦੀ ਮੀਟਿੰਗ ਹੋਣੀ ਆ ਤੇ ਐਗਜ਼ੈਕਟਲੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਸੋ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਗੁਰਪਤਵੰਤ ਸਿੰਘ ਪੰਨੂ ਨੂੰ ਇੱਕ ਅੱਤਵਾਦੀ ਸ਼ੋਅ ਕਰਦੀ ਆ ਤੇ ਉਸ ਡਾਕੂਮੈਂਟਰੀ 'ਚ ਕਿਹਾ ਵੀ ਮੈਂ ਟੋਟਲੀ ਜਿਹੜਾ ਡਿਫਰੈਂਟ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਦੇਖਿਆ ਤੇ ਬਹੁਤ ਹੀ ਵਧੀਆ ਇੰਟੈਲੀਜੈਂਟ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਹੈਗੇ ਆ। CBC ਦੀ ਇਸ ਬੇਬਾਕੀ, ਦ੍ਰਿੜਤਾ ਤੇ ਤੱਥਾਂ ਦੇ ਆਧਾਰ ਤੇ ਦਲੇਰਾਨਾ ਢੰਗ ਦੇ ਨਾਲ ਇਦਾਂ ਦੀ ਜਿਹੜੀ ਦਸਤਾਵੇਜ਼ੀ ਫਿਲਮ ਤਿਆਰ ਕੀਤੀ ਆ, ਇਹ ਵਧਾਈ ਦੇਣੀ ਬਣਦੀ ਉਹਨਾਂ ਨੂੰ।
ਭਾਰਤ ਦਾ ਜਿਹੜਾ ਗੋਦੀ ਮੀਡੀਆ ਹੈਗਾ ਆ, ਝੂਠੀਆਂ ਖਬਰਾਂ ਲਾ ਕੇ ਗਲਤ ਬਿਰਤਾਂਤ ਸਿਰਜਣ ਲਈ ਇਸ ਡਾਕੂਮੈਂਟਰੀ ਵਿੱਚ ਸ਼ਰਮਸ਼ਾਰ ਕੀਤਾ ਗਿਆ ਹੈਗਾ ਆ। ਤੇ ਕਾਰਨ ਕੀ ਆ ਵੀ ਕਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਭਾਰਤ ਦੇ ਟੀਵੀ ਚੈਨਲਾਂ ਦੇ ਉੱਤੇ ਬਾਰ-ਬਾਰ ਇਹ ਦਿਖਾਇਆ ਜਾਂਦਾ ਸੀ ਵੀ ਦੇਖੋ ਜੀ ਇਹ ਤਾਂ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਨੂੰ ਚਲਾ ਰਿਹਾ ਆ, ਟੈਰਰਿਸਟ ਹੈਗਾ ਆ। ਤੇ ਇਹ ਕਿਸ ਤਰ੍ਹਾਂ ਇੱਕ ਦਸਤਾਰਧਾਰੀ ਸਿੱਖ ਜੋ ਕੈਨੇਡਾ ਦੇ ਵਿੱਚ, ਆਪਾਂ ਇੱਥੇ ਵੀ ਦੇਖਦੇ ਹਾਂ ਬਹੁਤ ਸਾਰੀਆਂ ਰੇਂਜ ਹੁੰਦੀਆਂ, ਉੱਥੇ ਜਾ ਕੇ ਟ੍ਰੇਨਿੰਗ ਲੈਂਦੇ ਆ ਗਨ ਦੀ, ਤੇ ਇੱਕ ਸਿੱਖ ਨੂੰ ਜਿਹੜਾ ਉਹਨਾਂ ਦੇ ਨਾਲ ਦਿਖਾਇਆ ਗਿਆ ਸੀ ਵੀ ਇਹ ਨਿੱਜਰ ਆ, ਤੇ ਉਸ ਡਾਕੂਮੈਂਟਰੀ 'ਚ ਕਿਹਾ ਵੀ ਇਹ ਤਾਂ ਟੋਟਲੀ ਡਿਫਰੈਂਟ ਨੌਜਵਾਨ ਸੀ, ਤੇ ਉਸ ਨੌਜਵਾਨ ਨਾਲ ਅਸੀਂ ਗੱਲ ਵੀ ਕੀਤੀ ਹੈਗੀ ਆ। ਸੋ ਕਿਸ ਤਰ੍ਹਾਂ ਉਸ ਝੂਠ ਬਰਤਾਨ ਦੇ ਉੱਤੇ ਭਾਰਤ ਦੀ ਸਰਕਾਰ ਨੇ ਉਹਨਾਂ ਦਾ ਇਨਾਮ ਰੱਖਿਆ ਵੀ ਜੀ ਉਹ ਅੱਤਵਾਦੀ ਹੈਗੇ। ਸੋ ਬਹੁਤ ਹੀ ਵਧੀਆ ਤੇ ਬਹੁਤ ਹੀ ਜਿਹੜੇ ਆ ਤੱਥ ਭਰਪੂਰ ਜਿਹੜੀ ਇਹ ਡਾਕੂਮੈਂਟਰੀ ਜਿਹੜੀ ਆ ਉਹਨਾਂ ਨੇ ਰਿਲੇ ਕੀਤੀ ਆ, ਸ਼ੁੱਕਰਵਾਰ ਨੂੰ ਕੀਤੀ ਸੀ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੈਗੇ ਆ ਉਹ ਦੇਖਣ ਜ਼ਰੂਰ ਜੀ ਰਾਜ। ਜੀ ਬਿਲਕੁਲ, ਇਹ ਜ਼ਰੂਰੀ ਆ, YouTube ਤੇ ਅਵੇਲੇਬਲ ਆ, ਇਹ ਈਜ਼ੀਲੀ ਤੁਸੀਂ ਜਿਹੜਾ ਜਾ ਕੇ ਦੇਖ ਸਕਦੇ ਆ। 5th Estate ਕਰਕੇ ਤੁਸੀਂ ਸਰਚ ਕਰਨਾ ਆ ਤਾਂ ਉਹਦੇ ਵਿੱਚ ਪਤਾ ਲੱਗਦਾ। ਸੋ ਇਹਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਕਲੀਅਰ ਹੋ ਜਾਂਦਾ ਹੈ ਵੀ ਭਾਰਤੀ ਸਰਕਾਰ ਕਿਸ ਹਿਸਾਬ ਦੇ ਨਾਲ ਚੱਲ ਰਹੀ ਆ। ਜਦੋਂ ਭਾਈ ਨਿੱਜਰ ਹੋਣਾ ਦਾ ਇਹ ਅਸੈਸੀਨੇਸ਼ਨ ਕਰਦੇ ਆ, ਕਤਲ ਕਰਦੇ ਆ, ਤਾਂ ਉਹ ਤੋਂ ਬਾਅਦ ਦੇ ਵਿੱਚ ਇੱਕ ਬੰਦੇ ਦੀ ਹੁਣ ਇੱਥੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਆਮ ਹੀ ਲੋਕ ਫਾਇਰ ਆਰਮਸ ਚਲਾਉਂਦੇ ਆ, ਗੋਲੀਆਂ ਚਲਾਉਂਦੇ ਆ। ਉਹ ਪਤਾ ਨਹੀਂ ਕਿਹਦੀ ਵੀਡੀਓ ਉਹਨਾਂ ਦੇ ਹੱਥ ਲੱਗੀ, ਉਹ ਕਿਹੜੇ ਮੁੰਡੇ ਦੀ ਉਹਨਾਂ ਨੇ ਵੀਡੀਓ ਬਣਾ ਕੇ ਉਹੀ ਬਾਰ-ਬਾਰ ਘੁਮਾ ਕੇ ਜਿਹੜੀ ਉਹ ਦਿਖਾਈ ਗਏ, ਜਿਸ ਦੇ ਵਿੱਚ ਉਹ ਬੰਦਾ ਹੀ ਕੋਈ ਹੋਰ ਸੀਗਾ, ਜਿਸ ਨੂੰ ਉਹਨਾਂ ਨੇ ਲੱਭ ਵੀ ਲਿਆ, ਪਰ ਕਹਿੰਦੇ ਵੀ ਉਹਦਾ ਨਾਮ ਜਿਹੜਾ ਉਹ ਜਨਤਕ ਨਹੀਂ ਕਰ ਰਹੇ। ਉਹਦੀ ਕੋਈ ਰਿਜ਼ੈਂਬਲੈਂਸ ਭਾਈ ਨਿੱਜਰ ਨਾਲ ਮਿਲਦੀ ਨਹੀਂ ਸੀ, ਪਰ ਫਿਰ ਵੀ ਉਹ ਸਾਰਾ ਕੁਛ ਜਿਹੜਾ ਉੱਥੇ ਹੋਇਆ। CCTV ਫੁਟੇਜ ਵੀ, ਸਰਵੇਲੈਂਸ ਫੁਟੇਜ ਵੀ ਉਸ ਦੇ ਵਿੱਚ ਦਿਖਾਈ ਗਈ ਵੀ ਕਿਸ ਤਰੀਕੇ ਦੇ ਨਾਲ ਉਹ ਜਿਹੜੀ ਗੱਡੀ ਪੈਰਲਲੀ ਆ ਰਹੀ ਆ, ਉਹਨੂੰ ਰਾਹ ਰੋਕ ਕੇ ਤੇ ਫਿਰ ਕਿਸ ਤਰੀਕੇ ਦੇ ਨਾਲ ਉੱਥੇ ਆ ਕੇ ਕੁਛ ਲੋਕ ਗੋਲੀਆਂ ਦੇ ਨਾਲ ਭਾਈ ਸਾਹਿਬ ਨੂੰ ਜਿਹੜਾ ਉਹ ਉੱਥੇ ਮਾਰ ਜਾਂਦੇ ਆ। ਸੋ ਉਸ ਤੋਂ ਬਾਅਦ ਤੋਂ ਭੱਜਦੇ ਆ, ਲੋਕ ਆਉਂਦੇ ਆ, ਕੀ ਕੁਛ ਜਿਹੜਾ ਉੱਥੇ ਉਹ ਵਾਪਰਿਆ ਨਹੀਂ। ਸੀਸੀਜ਼ ਦਾ ਜਿਹੜਾ ਸਾਬਕਾ ਚੀਫ ਆ ਜਾਂ ਉਹ ਆ, ਉਹ ਇੱਕ ਉਹਦੇ ਵਿੱਚ ਕਈ ਉਹਨਾਂ ਨੇ ਹੋਰ ਅੰਸ਼ ਲਾਏ ਆ ਵੱਖ-ਵੱਖ ਉਹਨਾਂ ਦੀਆਂ ਇੰਟਰਵਿਊਜ਼ ਦੇ ਵੀ ਕੀ ਕਹਿੰਦੇ ਵੀ ਤੁਹਾਨੂੰ ਲੱਗਦਾ ਵੀ ਭਾਰਤ ਇਸ ਦੇ ਵਿੱਚ ਕੋਈ ਸਾਥ ਦੇਵੇਗਾ? ਉਹਦਾ ਦੋ ਟੁਕ ਜਵਾਬ ਸੀਗਾ ਵੀ ਨਹੀਂ, ਭਾਰਤ ਇਸ ਦੇ ਵਿੱਚ ਕੋਈ ਵੀ ਸਾਥ ਨਹੀਂ ਦਊਗਾ, ਬਲਕਿ ਜਿਹੜਾ ਉਸਨੂੰ ਉਹ ਲਗਾਊਗਾ। ਨਿਖਿਲ ਗੁਪਤਾ ਜੋ ਕਿ ਇੱਥੇ ਫਸਿਆ ਹੋਇਆ ਸੀਗਾ, ਉਸਨੇ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜੇ DEA ਏਜੰਟ ਦੇ ਨਾਲ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਉਹ ਗੱਲ ਕੀਤੀ। ਕੈਨੇਡਾ ਵਿੱਚ ਉਹਨੂੰ ਲੱਭ ਕੇ ਬੰਦੇ, ਉਹਨੇ ਉੱਥੇ ਭਾਈ ਨਿੱਜਰ ਹੋਣਾ ਦਾ ਕਤਲ ਕਰਾਤਾ। ਜੇ ਇੱਥੇ ਵੀ DEA ਏਜੰਟ ਦੀ ਥਾਂ ਤੇ ਕੋਈ ਹੋਰ ਹੁੰਦਾ, ਉਹਨੂੰ ਅਸਲੀ ਕੋਈ ਦੂਜਾ ਹਿਟਮੈਨ ਮਿਲ ਜਾਂਦਾ, ਤਾਂ ਹੋ ਸਕਦਾ ਵੀ ਇੱਥੇ ਵੀ ਬਿਰਤਾਂਤ ਕੋਈ ਹੋਰ ਹੋਣਾ ਸੀ, ਇੱਥੇ ਵੀ ਕੋਈ ਹੋਰ ਚੀਜ਼ ਵਾਪਰ ਜਾਣੀ ਸੀ। ਪਰ ਨਿਖਿਲ ਗੁਪਤਾ ਨੂੰ ਕਿਸ ਤਰੀਕੇ ਦੇ ਨਾਲ ਭਾਰਤੀ ਸਰਕਾਰ ਨੇ ਉੱਥੇ ਵਰਤਿਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ। ਜਦੋਂ ਕੈਨੇਡਾ ਨੇ ਦੋਸ਼ ਲਾਏ, ਇੰਡੀਆ ਵਾਲੇ ਬਹੁਤ ਰੌਲਾ ਪਾਉਂਦੇ ਸੀ ਸਬੂਤ ਦਿਖਾਓ, ਸਬੂਤ ਦਿਖਾਓ, ਪਰ ਕੁਛ ਮਹੀਨੇ ਬਾਅਦ ਜਦੋਂ ਨਿਖਿਲ ਗੁਪਤਾ ਦੀ ਇੰਡਾਈਟਮੈਂਟ ਦੇ ਦਸਤਾਵੇਜ਼ ਜਨਤਕ ਹੁੰਦੇ ਆ, ਤਾਂ ਉਹਨਾਂ ਦੇ ਮੂੰਹ ਜਿਹੜੇ ਆ ਉਸ ਟਾਈਮ ਦੇ ਉੱਤੇ ਸੀਤੇ ਜਿਹੜੇ ਹੋ ਜਾਂਦੇ ਆ। ਸੋ ਕਿਸ ਤਰੀਕੇ ਦੇ ਨਾਲ ਉਹ ਲੱਗੇ ਹੋਏ ਆ, ਕਹਿੰਦੇ ਵੀ ਭਾਈ ਨਿੱਜਰ ਉਹਨਾਂ ਦੀ ਹਿੱਟ ਲਿਸਟ ਦੇ ਵਿੱਚ ਦੂਜੇ, ਤੀਜੇ, ਚੌਥੇ ਨੰਬਰ ਦੇ ਉੱਤੇ ਨਾਂ ਸੀਗਾ। ਉਹਦੇ ਉੱਤੇ ਟੌਪ ਦੇ ਉੱਤੇ ਕੋਈ ਹੋਰ ਦੋ ਹੋਰ ਜਾਣੇ ਵੀ ਆ। ਸੋ ਉਹਦੇ ਮੁੰਡੇ ਨੇ ਬਲਰਾਜ ਸਿੰਘ ਨਿੱਜਰ, ਉਹਨੇ ਵੀ ਜਿਹੜੀ ਗੱਲਬਾਤ ਕਰਦੇ ਹੋਏ ਦੱਸਿਆ ਉਸ ਮੁੰਡੇ ਨੇ ਵੀ ਉਹ ਉਹਨਾਂ ਨੂੰ ਪਤਾ ਸੀਗਾ ਉਹ ਕਰ ਰਹੇ ਸੀਗੇ, ਪਰ ਕਹਿੰਦੇ ਵੀ ਕਰੀਏ ਕੀ? ਹੁਣ ਜੇ ਬਾਹਰਲੇ ਮੁਲਕ ਦੇ ਵਿੱਚ ਆ ਕੇ ਵੀ ਇਹ ਸਾਰਾ ਕੁਛ ਇਹ ਹੋ ਰਿਹਾ ਆ, ਤਾਂ ਫਿਰ ਅਸੀਂ ਜਾਵਾਂਗੇ ਕਿੱਥੇ? ਇੱਥੇ ਵੀ ਜੇ ਅੰਡਰਗਰਾਉਂਡ ਹੀ ਹੋ ਕੇ ਰਹਿਣਾ ਪਊਗਾ, ਤਾਂ ਨਾਲੇ ਇਹਦੇ ਵਿੱਚ ਕਿਹੜੀ ਆ, ਆਵਾਜ਼ ਹੀ ਚੱਕ ਰਹੇ ਆ। ਸੀਸਿਸ ਦੇ ਉਸ ਬੰਦੇ ਨੇ ਕਲੀਅਰਲੀ ਜਿਹੜਾ ਉਹ ਦੱਸਿਆ, ਕਹਿੰਦਾ ਟੂ ਬੀ ਅ ਟੈਰਰਿਸਟ ਯੂ ਹੈਵ ਟੂ ਡੂ ਸਮ ਐਕਟੀਵਿਟੀ, ਤੁਹਾਨੂੰ ਕੁਝ ਕਰਨਾ ਹੁੰਦਾ ਹੈ। ਆਵਾਜ਼ ਚੱਕਣ ਦੇ ਨਾਲ ਹੀ ਜਿਹੜਾ ਕੋਈ ਅੱਤਵਾਦੀ ਨਹੀਂ ਬਣਦਾ। ਜਿਹੜੀ LA ਟਾਈਮਸ ਦੀ ਰੀਸੈਂਟ ਰਿਪੋਰਟ ਸੀਗੀ, ਆਪਾਂ ਬੀਤੇ ਵੀਕਐਂਡ ਦੇ ਉੱਤੇ ਜਿਹਦੀ ਚਰਚਾ ਕੀਤੀ ਸੀ, ਉਹਦੇ ਵਿੱਚ ਵੀ ਉਹੀ ਸੀ ਵੀ ਕੈਲੀਫੋਰਨੀਆ ਦੇ ਸਿੱਖ ਆਪਣੀ ਵੱਖਰੀ ਹੋਂਦ ਦਾ, ਆਪਣੇ ਵੱਖਰੇ ਮੁਲਕ ਦੀ ਗੱਲ ਕਰਦੇ ਆ, ਤੇ ਭਾਰਤ ਸਰਕਾਰ ਉਹਨਾਂ ਦੇ ਉੱਤੇ ਅੱਤਵਾਦੀ ਦਾ ਲੇਬਲ ਲਾਉਂਦੀ ਆ। ਸੋ ਇਹ ਸਾਰਾ ਕੁਛ ਕਲੀਅਰ ਕਰਦਾ ਆ ਵੀ ਭਾਰਤ ਸਰਕਾਰ ਉੱਥੇ ਪੂਰੀ ਤਰ੍ਹਾਂ ਜਿਹੜੀ ਆ ਉਹ ਐਕਸਪੋਜ਼ ਹੁੰਦੀ ਆ। ਉਹ ਪੂਰੀ ਤਰ੍ਹਾਂ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਹਿੱਟ ਲਿਸਟਾਂ ਬਣਾਈਆਂ ਆ, ਕਿਸ ਤਰੀਕੇ ਦੇ ਨਾਲ ਉਸ ਨੂੰ ਪੂਰੀਆਂ ਕਰਨ ਦੇ ਲਈ
ਉਹ ਕਿਸੇ ਵੀ ਹੱਦ ਤੱਕ ਜਿਹੜੇ ਹੋ ਜਾ ਰਹੇ ਆ, ਜਿੱਥੇ ਅਮਰੀਕਾ ਵਰਗੇ, ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰਭੂ ਸੱਤਾ ਆ, ਸੋਵਰਨਟੀ ਆ, ਉਸ ਨੂੰ ਵੀ ਉਹ ਦਾਅ ਦੇ ਉੱਤੇ ਜਿਹੜੇ ਉਹ ਲਾ ਰਹੇ ਆ। ਇਸ ਦਾ ਅਸਰ ਇਵੈਂਚੁਅਲੀ ਲੌਂਗ ਟਰਮ ਕੀ ਇਹਨਾਂ ਮੁਲਕਾਂ ਦੇ ਸੰਬੰਧਾਂ ਦੇ ਵਿੱਚ ਪਏਗਾ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਪਰ ਆਪਾਂ ਕਹਿ ਹੀ ਸਕਦੇ ਹਾਂ, ਹਰਜੋਤ ਸਿੰਘ ਜੀ ਆਪਣੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਇਸ ਸੀਬੀਸੀ ਦੀ ਫਿਫਥ ਸਟੇਟ ਦੀ ਇਸ ਰਿਪੋਰਟ ਨੇ, ਇਸ ਡਾਕੂਮੈਂਟਰੀ ਨੇ ਪੂਰੀ ਤਰ੍ਹਾਂ ਭਾਰਤ ਨੂੰ ਐਕਸਪੋਜ਼ ਕਰ ਦਿੱਤਾ ਹੈ। ਜੀ, ਸੋ ਬਿਲਕੁਲ ਇਸ ਡਾਕੂਮੈਂਟਰੀ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਹੋਣਾ ਨੇ ਪੂਰਾ ਕਿਹਾ ਹੈ ਕਿ ਕਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਮੋਦੀ ਤੋਂ ਬਿਨਾਂ ਇਹ ਜੋ ਕਤਲ ਆ ਉਹ ਨਹੀਂ ਹੋ ਸਕਦਾ। ਕਿਸ ਤਰ੍ਹਾਂ ਜੋ ਇੰਡੀਆ ਦਾ ਹਾਈ ਕਮਿਸ਼ਨਰ ਕੈਨੇਡਾ ਦਾ ਕੈਨੇਡਾ ਵਿੱਚ ਸੀ, ਉਹਨੂੰ ਨਹੀਂ ਪਤਾ ਹੋ ਸਕਦਾ। ਕਿਸ ਤਰ੍ਹਾਂ ਜਿਹੜਾ ਰਿਸਰਚ ਐਂਡ ਐਨਾਲਿਸਿਸ ਵਿੰਗ ਦਾ ਚੀਫ ਸੰਮਤ ਗੋਇਲ ਆ, ਉਹ ਨਹੀਂ ਇਨਵੋਲਵ ਹੋ ਸਕਦਾ। ਕਿਸ ਤਰ੍ਹਾਂ ਅਜੀਤ ਡੋਵਲ ਜੋ ਸਿਕਿਉਰਿਟੀ ਐਡਵਾਈਜ਼ਰ ਆ, ਉਹ ਕਿਉਂ ਨਹੀਂ ਇਨਵੋਲਵ ਹੋ ਸਕਦਾ। ਸੋ ਇਹ ਸਾਰਾ ਕੁਝ ਉਹਦੇ ਚ ਬੜਾ ਸੱਚ ਦਿਖਾਇਆ ਗਿਆ। ਸਭ ਤੋਂ ਜਿਹੜੀ ਮੈਂ ਦੇਖਿਆ ਵੀ ਜਿਸ ਤਰ੍ਹਾਂ ਸੀਸਸ ਦਾ ਜੋ ਹੈਡ ਰਹਿ ਚੁੱਕਾ, ਰਿਟਾਇਰਡ ਆ, ਉਸ ਦੀ ਜਦੋਂ ਉਹਨੇ ਇੰਟਰਵਿਊ ਕੀਤੀ, ਸੀਸਸ ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੀ ਕੈਨੇਡੀਅਨ ਸਿਕਿਉਰਿਟੀ ਏਜੰਸੀ ਆ, ਜਿਸ ਤਰ੍ਹਾਂ ਸਾਡੇ FBI ਆ, ਤੇ ਉਹਨੇ ਇਹ ਕਿਹਾ ਵੀ ਕਹਿੰਦਾ ਇੰਡੀਆ ਵਾਲੇ ਤਾਂ ਐਵੇਂ ਹਰ ਇੱਕ ਨੂੰ ਜਿਹੜਾ ਅੱਤਵਾਦੀ ਗਰਦਾਨ ਦਿੰਦੇ ਹੈਗੇ ਆ। ਜਦੋਂ ਤੱਕ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ, ਕਿਸੇ ਨੇ ਪੈਸੇ ਭੇਜੇ ਆ, ਕਿਸੇ ਨੂੰ ਅਸੈਸੀਨੇਟ ਕੀਤਾ, ਤਦ ਤੱਕ ਤੁਸੀਂ ਕਿਸੇ ਨੂੰ ਕਿੱਦਾਂ ਤੁਸੀਂ ਜਿਹੜਾ ਆ ਟੈਰਰਿਸਟ ਕਹਿ ਸਕਦੇ ਹੈਗੇ ਆ। ਸੋ ਇਹ ਡਾਕੂਮੈਂਟਰੀ ਬੜੀ ਹੀ ਉਹਨਾਂ ਨੇ ਮਿਹਨਤ ਦੇ ਨਾਲ ਤਿਆਰ ਕੀਤੀ ਆ। ਕੈਨੇਡਾ ਦੇ ਵਿੱਚ ਸੈਨ ਫਰਾਂਸਿਸਕੋ 'ਚ ਜਿਹੜੀ VOTING ਹੋਈ ਸੀ, ਉਸ ਨੂੰ ਵੀ ਇਹਦੇ 'ਚ ਇਨਕਲੂਡ ਕੀਤਾ ਗਿਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜ਼ਰੂਰ ਇਸ ਨੂੰ ਦੇਖਿਓ। ਬੜਾ ਈਜ਼ੀ ਆ, ਗੂਗਲ ਦੇ ਉੱਤੇ ਸਰਚ ਕਰ ਲਿਓ, ਕੰਟਰੈਕਟ ਟੂ ਕਿਲ CBC ਨਿਊਜ਼ ਦੀ ਇਹ ਜਿਹੜੀ ਡਾਕੂਮੈਂਟਰੀ ਹੈਗੀ। ਜੀ ਬਿਲਕੁਲ, ਉਹਨਾਂ ਦੇ ਕੋਲ ਕਾਫੀ ਐਕਸੈਸ ਸੀਗਾ, ਪੰਨੂ ਹੋਣਾ ਦਾ, ਜਿਮ ਜਾਂਦੇ ਦਾ, ਆਫਿਸ ਦਾ, ਘਰ ਦਾ, ਵੀ ਕਿਸ ਤਰੀਕੇ ਦੇ ਨਾਲ ਰਿਟਾਇਰਡ ਫੌਜੀ ਜਾਂ ਜਿਹੜੇ ਪੁਲਿਸ ਵਾਲੇ ਆ, ਉਹ ਪੰਨੂ ਦੀ ਸਿਕਿਉਰਿਟੀ ਦੇ ਵਿੱਚ ਨੇ। ਉਹ ਪਹਿਲੋਂ ਘਰ ਜਾਂਦੇ ਨੇ, ਉਹ ਅੰਦਰ ਦੇਖਦੇ ਆ, ਕਲੀਅਰ ਕਰਦੇ ਆ, ਫਿਰ ਗੁਰਪਤਵੰਤ ਸਿੰਘ ਪੰਨੂ ਜਿਹੜਾ ਆ ਉਹ ਘਰ ਦੇ ਵਿੱਚ ਜਿਹੜਾ ਉਹ ਸ਼ਾਮਲ ਹੁੰਦਾ ਆ, ਸੋ ਅੰਦਰ ਆਉਂਦਾ ਆ, ਸੋ ਦਾਖਲ ਹੁੰਦਾ ਆ। ਸੋ ਉਹ ਟਰੈਵਲ ਵੀ ਨਾਲ ਕਰਦਾ ਰਹੇ ਆ। ਉਹ ਜਦੋਂ ਰੈਫਰੈਂਡਮ ਹੋਇਆ ਸੀ ਰੀਸੈਂਟਲੀ ਸੈਨ ਫਰਾਂਸਿਸਕੋ 'ਚ, ਉਦੋਂ ਵੀ ਉਹਨਾਂ ਦੀ ਟੀਮ ਜਿਹੜੀ CBC ਵਾਲਿਆਂ ਦੀ ਉਹ ਨਾਲ ਸੀਗੀ, ਫਿਫਥ ਸਟੇਟ ਵਾਲੀ। ਸੋ ਇਹ ਸਾਰਾ ਕੁਛ ਆਪਣੇ ਜਿਹੜੇ ਉਹ ਸਾਹਮਣੇ ਜਿਹੜਾ ਹੋ ਰਿਹਾ ਆ। ਸੋ ਲੈਟਸ ਸੀ ਕੀ ਹੁੰਦਾ ਆ। ਪਰ ਭਾਰਤ ਜਿੱਦਾਂ ਮੋਦੀ ਦੀ ਉਦੋਂ ਰਿਪੋਰਟ ਆਈ ਸੀ, ਹਰਜੋਤ ਸਿੰਘ ਜੀ, BBC ਵਾਲਿਆਂ ਨੇ ਕੀਤੀ ਸੀ, ਉਹ ਉਹਨਾਂ ਨੇ ਬੰਦ ਕਰਤੀ ਸੀਗੀ। ਹੋ ਸਕਦਾ ਆ ਵੀ ਇਹਨਾਂ ਦੀ ਵੀ ਜਲਦ ਹੀ ਜਿਹੜੀ ਆ ਉਹ ਉਸ ਨੂੰ ਉੱਥੇ ਬੰਦ ਜਿਹੜਾ ਉਹ ਕਰ ਦੇਣ। ਜੀ, ਪਰ ਪਰ ਪੂਰੀ ਤੁਸੀਂ ਤਰ੍ਹਾਂ ਇਸਨੂੰ ਐਕਸਪੋਜ਼ WhatsApp ਦੇ ਹੋਇਆ ਆ। ਉੱਤੇ ਜਾਂ ਰੰਬਲ ਦੇ ਰਾਹੀਂ ਜਾਂ ਟੈਲੀਗ੍ਰਾਮ ਦੇ ਰਾਹੀਂ ਅਪਲੋਡ ਕਰਕੇ ਦੇਖੋ। ਭਾਰਤ ਤੋਂ ਬਿਨਾਂ ਹਰ ਇੱਕ ਮੁਲਕ ਦੇ ਵਿੱਚ ਕਿਤੇ ਨਹੀਂ ਬੈਨ ਹੋਣੀ ਹੈਗੀ। ਉੱਥੇ ਜੇ ਤੁਸੀਂ ਕਿਸੇ ਆਪਣੇ ਦੋਸਤ ਮਿੱਤਰ ਨੂੰ ਭੇਜਣੀ ਹੈ, ਜ਼ਰੂਰ ਤੁਸੀਂ ਜਿਹੜੇ ਮੈਂ ਤੁਹਾਨੂੰ ਸਾਧਨ ਦੱਸੇ ਆ, WhatsApp, ਰੰਬਲ, ਟੈਲੀਗ੍ਰਾਮ, ਇਹ ਜਿਹੜੇ ਮੈਥਡ ਯੂਜ਼ ਕਰਕੇ ਸੈਂਡ ਕਰ ਸਕਦੇ। ਜੀ, ਆਪਾਂ ਹੁਣ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਮੁੜਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਅਪਡੇਟ ਅਮਰੀਕਾ ਦੇ ਵਿੱਚ।
ब्रेक तो बाद एक बारी फिर आप सब ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਪ੍ਰੈਲ ਦਾ ਮਹੀਨਾ ਵਿਸਾਖੀ ਵਾਲਾ ਮਹੀਨਾ ਹੈਗਾ ਤੇ ਉਸ ਮਹੀਨੇ ਨੂੰ ਬਹੁਤ ਸਾਰੇ ਅਮਰੀਕਾ ਦੇ, ਕੈਨੇਡਾ ਦੇ ਸ਼ਹਿਰਾਂ ਦੇ ਵਿੱਚ ਜੋ ਮਨਾਇਆ ਜਾਂਦਾ, ਕਈ ਜਗ੍ਹਾ ਸਿੱਖ ਹੈਰੀਟੇਜ ਮੰਥ ਕਰਕੇ ਵੀ ਮਨਾਇਆ ਜਾਂਦਾ। ਨਿਊ ਜਰਸੀ ਸਿਟੀ ਦੀ ਕੌਂਸਲ ਨੇ ਜੋ ਅਪ੍ਰੈਲ ਦਾ ਮਹੀਨਾ ਆ ਉਸ ਨੂੰ ਸਿੱਖ ਹੈਰੀਟੇਜ ਮੰਥ ਦੇ ਨਾਲ ਡਿਕਲੇਅਰ ਕੀਤਾ ਹੈਗਾ ਆ। ਜਰਸੀ ਦੀ ਸਿਟੀ ਮਿਊਨਿਸਪਲ ਕੌਂਸਲ ਨੇ ਯੂਨੈਨਿਮਸਲੀ 9 ਦੇ ਮੁਕਾਬਲੇ 0 ਦੇ ਨਾਲ ਇਹ ਰੈਜ਼ੋਲੂਸ਼ਨ ਪਾਸ ਕੀਤਾ ਕਿ ਬਹੁਤ ਵਾਰ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਜਾਂਦੀ ਆ, ਹੇਟ ਕ੍ਰਾਈਮ ਹੁੰਦਾ ਹੈਗਾ, ਪਰ ਸਿੱਖ ਜੋ ਆ ਉਹ ਬਹੁਤ ਦੁਨੀਆ ਦੇ ਵਿੱਚ ਸੇਵਾ ਕਰਦੇ ਆ। ਲੰਗਰਾਂ ਨੂੰ ਲੈ ਕੇ ਕਿਤੇ ਵੀ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਸਭ ਤੋਂ ਅੱਗੇ ਹੁੰਦੇ ਆ। ਇਹਦੇ ਵਿੱਚ ਲਿਖਿਆ ਗਿਆ ਹੈ ਕਿ 30 ਮਿਲੀਅਨ ਤੋਂ ਵੱਧ ਸਿੱਖ ਪੂਰੀ ਦੁਨੀਆ 'ਚ ਰਹਿੰਦੇ ਆ, 5 ਲੱਖ ਤੋਂ ਵੱਧ USA ਦੇ ਵਿੱਚ ਰਹਿੰਦੇ ਆ ਤੇ ਜੋ ਸਿੱਖੀ ਦਾ ਯੂਨੀਵਰਸਲ ਪ੍ਰਿੰਸੀਪਲ ਆਫ ਟਰੂਥਫੁਲ ਲਿਵਿੰਗ, ਸਰਵਿਸ ਟੂ ਹਿਊਮੈਨਿਟੀ ਤੇ ਡਿਵੋਸ਼ਨ ਟੂ ਗੋਡ ਹੈਗਾ। ਕਿਸੇ ਤਰ੍ਹਾਂ ਦਾ ਵੀ ਰਿਗਾਰਡਲੈਸ ਆਫ ਰੇਸ, ਜੈਂਡਰ, ਕ੍ਰੀਡ ਤੇ ਇਹ ਜੋ ਧਰਮ ਆ ਉਹਦੇ ਕਰਕੇ ਜੋ ਸਿੱਖ ਅਮਰੀਕਾ ਦੇ ਵਿੱਚ ਰਹਿੰਦੇ ਆ ਤੇ ਹਰ ਇੱਕ ਹਿੱਸੇ ਦੇ ਵਿੱਚ ਹਰ ਇੱਕ ਜੋ ਫੀਲਡ ਆ ਉਹਦੇ ਵਿੱਚ ਆਪਣਾ ਹਿੱਸਾ ਪਾ ਰਹੇ ਆ। ਉਸ ਨੂੰ ਦੇਖਦੇ ਹੋਏ ਜਰਸੀ ਸਿਟੀ ਅਪ੍ਰੈਲ ਦਾ ਮਹੀਨਾ ਜੋ ਆ ਉਸ ਨੂੰ ਸਿੱਖ ਹੈਰੀਟੇਜ ਮੰਥ ਕਰਕੇ ਮਨਾਓਗੇ। ਜੀ ਜੀ ਬਿਲਕੁਲ, ਬਹੁਤ ਵਧੀਆ ਗੱਲ ਆ। ਹੋਰ ਵੀ ਕਈ ਥਾਵਾਂ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਚੱਲ ਰਹੀਆਂ। ਬਾਕੀ ਦੱਸਦੇ ਜਾਈਏ ਵੀ ਜਿਹੜਾ ਆ ਰਿਹਾ ਆ ਸਿੱਖਾਂ ਦਾ ਜਿਹੜਾ ਨਵਾਂ ਸਾਲ ਆ ਉਹ ਬਹੁਤ ਹੀ ਥੋੜੇ ਦਿਨਾਂ ਨੂੰ 14 ਇੱਥੇ ਮਾਰਚ ਨੂੰ, ਜੋ ਕਿ ਇੱਕ ਚੇਤ ਬਣਦੀ ਆ। ਬਹੁਤ ਵਾਰੀ ਲੋਕ ਵਿਸਾਖੀ ਦਾ ਦਿਹਾੜੇ ਨੂੰ ਸਿੱਖ ਨਵੇਂ ਸਾਲ ਦੇ ਨਾਲ ਜੋੜ ਕੇ ਦੇਖਦੇ ਆ। ਉਹ ਇਦਾਂ ਨਹੀਂ, ਉਹ ਉਸ ਤੋਂ ਪਹਿਲਾਂ ਜਿਹੜਾ ਮਹੀਨਾ ਚੇਤ ਦਾ ਹੁੰਦਾ ਆ ਉਹ ਹੁੰਦਾ ਆ ਜੀ ਨਵਾਂ ਸਾਲ। ਸੋ ਥੋੜੇ ਦਿਨਾਂ ਦੇ ਵਿੱਚ ਸਿੱਖ ਨਵਾਂ ਸਾਲ ਵੀ ਜਿਹੜਾ ਆ ਉਹ ਚੜ੍ਹਨ ਜਾ ਰਿਹਾ ਹੈਗਾ ਆ। ਸੋ ਉਸ ਦੀਆਂ ਵੀ ਆਪਾਂ ਉਹਦੇ ਬਾਰੇ ਉਦਣ ਵੀ ਚਲੋ ਆਪਾਂ ਗੱਲਬਾਤ ਕਰਾਂਗੇ, ਪਰ ਜ਼ਰੂਰ ਧਿਆਨ ਰੱਖਿਆ ਜਾਵੇ। ਮੇਰੇ ਨਾਲ ਕਹਿਣ ਦਾ ਮਕਸਦ ਇਹ ਸੀ, ਇਸ ਲਈ ਵੀ ਕਾਫੀ ਲੋਕ ਜਿਹੜੇ ਕਨਫਿਊਜ਼ ਰਹਿੰਦੇ ਆ ਵਿਸਾਖੀ ਨੂੰ ਨਵਾਂ ਸਾਲ ਦੇ ਤੌਰ ਦੇ ਉੱਤੇ ਦੇਖੇ। ਹੋਰ ਵੀ ਕਿਸੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਅਪਡੇਟ ਹੋਈ ਜ਼ਰੂਰ ਸਾਡੇ ਨਾਲ ਸਾਂਝੀ ਕਰ ਦਿਓ, ਤਾਂ ਕਿ ਜਿੰਨੇ ਵੀ ਆਪਣੇ ਸਰੋਤੇ ਆ ਉਹਨਾਂ ਦੇ ਨਾਲ ਆਪਾਂ ਸਾਂਝੀ ਕਰ ਦਾਂਗੇ। ਬਹੁਤ ਸਾਰੇ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਆਲਰੇਡੀ ਇਹ ਮੰਥ ਨੂੰ ਸਿੱਖ ਹੈਰੀਟੇਜ ਮੰਥ ਕਰਕੇ ਮਨਾਇਆ ਜਾਂਦਾ। ਕਈ ਜਿਹੜੇ ਸ਼ਹਿਰ ਆ ਉਹਨਾਂ 'ਚ ਨਵੰਬਰ ਮਹੀਨੇ ਨੂੰ ਮਨਾਇਆ ਜਾਂਦਾ। ਨਵੰਬਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ, ਸਿੱਖਾਂ ਦਾ ਜੈਨੋਸਾਈਡ ਹੋਇਆ ਸੀ, ਉਸ ਨੂੰ ਵੀ ਮਨਾਇਆ ਜਾਂਦਾ ਹੈ। ਜੀ, ਅਗਲੀ ਗੱਲ ਕਰਦੇ ਜਾਈਏ, ਬਾਈਡਨ ਹੁਣਾਂ ਦੇ ਕੈਬਨਿਟ ਦੇ ਵਿੱਚੋਂ ਇਹ ਕਹਿੰਦੇ ਵੀ ਦੂਸਰੇ ਐਸੇ ਮੈਂਬਰ ਬਣੇ ਆ ਜੋ ਕਿ ਐਡਮਿਨਿਸਟ੍ਰੇਸ਼ਨ ਨੂੰ ਲੀਵ ਕਰਕੇ ਛੱਡ ਕੇ ਜਾ ਰਹੇ ਆ। ਹੱਡ ਦੀ ਹਾਊਸਿੰਗ ਸੈਕਟਰੀ ਮਾਰਸੀਆ ਫੱਜ ਕਹਿੰਦੇ ਵੀ ਉਹ ਸਟੈਪ ਡਾਊਨ ਕਰਨ ਜਾ ਰਹੇ ਆ। ਇਸ ਮਹੀਨੇ ਦੇ ਅਖੀਰ ਤੱਕ ਉਹ ਆਪਣੇ ਸਹੁਦੇ ਤੋਂ ਜਾ ਰਹੇ ਆ। ਅਸਤੀਫਾ ਜਿਹੜਾ ਉਹਨਾਂ ਨੇ ਦੇ ਦਿੱਤਾ ਆ। ਉਹਨਾਂ ਦੇ ਥਾਂ ਦੇ ਉੱਤੇ ਡਿਪਟੀ ਸਕੱਤਰ ਜਿਹੜੇ ਐਡਰੀਅਨ ਟੌਡਮੈਨ ਆ ਉਹ ਐਕਟਿੰਗ ਸਕੱਤਰ ਦੇ ਤੌਰ ਦੇ ਉੱਤੇ ਭੂਮਿਕਾ ਜਿਹੜੇ ਉਹ ਨਿਭਾਉਣਗੇ। ਇਹ ਹੱਡ ਦੇ ਸਕੱਤਰ ਰਹੇ ਆ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਤੇ ਮਾਰਚ 2021 ਤੋਂ। ਤੇ ਵਾਈਟ ਹਾਊਸ ਨੇ ਅੱਜ ਜਿਹੜੀ ਆ ਇਹ ਜਾਣਕਾਰੀ ਦਿੱਤੀ ਆ। ਹੱਡ ਦੇ ਇਹ ਜਿਹੜੇ ਸਕੱਤਰ ਆ ਉਹਨਾਂ ਨੇ ਆਪਣਾ ਅਸਤੀਫੇ ਤੋਂ ਪਹਿਲਾਂ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਜਦ ਮੈਂ ਆਫਿਸ ਦੇ ਵਿੱਚ ਆਈ ਸੀ ਤਾਂ ਇੱਕ ਬ੍ਰੋਕਨ ਹਾਊਸਿੰਗ ਸਿਸਟਮ ਸੀ, ਫੇਅਰ ਹਾਊਸਿੰਗ ਨਹੀਂ ਸੀ, ਸਿਵਲ ਰਾਈਟਸ ਪ੍ਰੋਟੈਕਸ਼ਨ ਬੁਰੀ ਤਰ੍ਹਾਂ ਜਿਹੜੀਆਂ ਉਹ ਟੁੱਟੀਆਂ ਪਈਆਂ ਸੀ ਸਾਬਕਾ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਕਰਕੇ। ਤੇ ਪਹਿਲੇ ਦਿਨ ਤੋਂ ਕਹਿੰਦੇ ਆ ਵੀ ਇਸ ਤਰੀਕੇ ਦਾ ਇਹਨਾਂ ਨੇ ਕੰਮ ਜਿਹੜਾ ਉਹ ਕੀਤਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇਹਨਾਂ ਬਾਰੇ ਜਿਹੜੀ ਇਹ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਆਪਣੇ ਮੇਅਰ ਦੇ ਅਹੁਦੇ ਤੋਂ ਆਉਂਦੇ ਹੋਏ US ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਮਾਰਸੀਆ ਨੇ ਕਾਫੀ ਪੈੜਾਂ ਜਿਹੜੀਆਂ ਉਹ ਛੱਡੀਆਂ ਆ ਤੇ ਮੈਂ ਇਹਨਾਂ ਨੂੰ ਆਉਂਦੇ ਜਿਹੜੇ ਉਹ ਭਵਿੱਖ ਦੇ ਲਈ ਸ਼ੁਭ ਕਾਮਨਾਵਾਂ ਜਿਹੜੀਆਂ ਉਹ ਦਿੰਦੇ ਆ। ਸੋ ਇਹ ਕਹਿੰਦੇ ਵੀ ਦੂਸਰੇ ਇਹ ਕੈਬਨਿਟ ਸਕੱਤਰ ਬਣੇ ਨੇ ਜਿਨ੍ਹਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਵਿਚਾਲੇ ਹੀ ਪੂਰੀ ਟਰਮ ਹੋਣ ਤੋਂ ਪਹਿਲਾਂ ਛੱਡਿਆ ਆ। ਇਸ ਤੋਂ ਪਹਿਲਾਂ ਲੇਬਰ ਸਕੱਤਰ ਮਾਰਟੀ ਵਾਲਸ਼ ਉਹਨਾਂ ਨੇ ਮਾਰਚ 2023 ਦੇ ਵਿੱਚ ਅਸਤੀਫਾ ਦਿੱਤਾ ਸੀ। ਜੀ, ਅਗਲੀ ਖਬਰ ਧਿਆਨ ਨਾਲ ਸੁਣਿਓ, ਖਾਸ ਕਰਕੇ ਜੋ ਸੈਕਰਾਮੈਂਟੋ ਡੇਵਿਸ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ। CNN ਦੇ ਮੁਤਾਬਕ 300 ਤੋਂ ਵੱਧ ਲੋਕ ਜੋ ਇਸ UC ਡੇਵਿਸ ਦਾ ਹਸਪੀਟਲ ਆ ਕੈਲੀਫੋਰਨੀਆ ਦਾ
ਕਹਿੰਦੇ ਵੀ ਉਹ ਐਕਸਪੋਜ਼ ਹੋਏ ਆ ਮੀਜ਼ਲਸ ਨੂੰ, ਜਿੱਥੇ ਬੱਚੇ ਟ੍ਰੀਟਮੈਂਟ ਦੇ ਲਈ ਜਾਂਦੇ ਹੈਗੇ ਆ। ਮਾਰਚ 5 ਨੂੰ ਜੋ ਆ ਇਹ ਇਨਸੀਡੈਂਟ ਵਾਪਰੀ ਆ UC ਡੇਵਿਸ ਹੈਲਥ ਦੇ ਐਮਰਜੈਂਸੀ ਡਿਪਾਰਟਮੈਂਟ 'ਚ 12 ਵਜੇ ਤੋਂ ਲੈ ਕੇ 5 ਵਜੇ ਤੱਕ। ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਦੇ ਬੱਚੇ ਉੱਥੇ ਵਿਜ਼ਿਟ ਕੀਤੇ ਆ, ਉਹਨਾਂ ਨੂੰ ਜਿਹੜਾ ਆ ਉਹਨਾਂ ਨੇ ਲੈਟਰ ਵੀ ਭੇਜੇ ਹੈਗੇ, ਈਮੇਲਸ ਵੀ ਭੇਜੀਆਂ ਵੀ ਦੁਬਾਰਾ ਕੀ ਜੋ ਆ ਉਹ ਚੈੱਕ ਕਰਨ, ਕਿਉਂਕਿ ਜੋ ਇੱਕ ਬੱਚੇ ਨੂੰ ਮੀਜ਼ਲਸ ਹੋਈਆਂ ਸੀਗੀਆਂ ਤੇ ਉਹ ਤੋਂ ਬਾਅਦ ਜਿਹੜੀਆਂ ਆ ਜੋ ਉੱਥੇ ਗਏ ਆ ਉਹ ਐਕਸਪੋਜ਼ ਹੋ ਸਕਦੇ। ਕਹਿੰਦੇ 21 ਦਿਨ ਲੱਗਦੇ ਹੈਗੇ ਆ ਬਾਕੀ ਜੇ ਕਿਸੇ ਨੂੰ ਐਕਸਪੋਜ਼ ਹੋਣਾ ਹੋਵੇ ਇਸ ਨੂੰ। ਪੰਜਾਬੀ 'ਚ ਤਾਂ ਪਤਾ ਨਹੀਂ ਇਹਨੂੰ ਖਸਰਾ ਕੀ ਕਹਿੰਦੇ ਆ, ਜੀ, ਜੀ, ਖਾਸ ਰਹੀ ਮੀਜ਼ਲ ਜੀ। ਜਾਂ ਸੋ ਇਹ ਸੈਕਰਾਮੈਂਟੋ ਕਾਉਂਟੀ ਪਬਲਿਕ ਹੈਲਥ ਆਫੀਸ਼ੀਅਲਸ ਨੇ ਜੋ ਇਹ ਅਨਾਉਂਸਮੈਂਟ ਕੀਤੀ ਹੈਗੀ ਆ। ਪਹਿਲਾਂ ਜਿਹੜਾ ਇਹ ਬੱਚਾ ਆ ਸਨਮਾਈਕੀਨ ਕਾਉਂਟੀ ਦੇ ਅਰਜੈਂਟ ਕੇਅਰ ਜੋ ਐਲਡਰਾਡੋ ਕਾਉਂਟੀ 'ਚ ਹੈਗਾ ਆ, ਉੱਥੇ ਉਸ ਨੂੰ ਚੈੱਕ ਕੀਤਾ ਗਿਆ ਸੀ। ਬਾਅਦ ਦੇ ਵਿੱਚ ਇਸ ਹਸਪਤਾਲ ਦੇ ਵਿੱਚ ਚੈੱਕ ਕੀਤਾ ਗਿਆ ਸੀ। ਟੋਟਲ 45 ਦੇ ਕਰੀਬ ਹੁਣ ਤੱਕ ਮੀਸਲਸ ਦੇ ਕੇਸਸ ਜੋ ਆ ਉਹ ਰਿਪੋਰਟ ਕੀਤੇ ਗਏ ਆ 17 ਸਟੇਟਾਂ ਦੇ ਵਿੱਚ। ਜੀ। 2023 ਦੇ ਵਿੱਚ ਟੋਟਲ ਜਿਹੜੇ ਨੰਬਰ ਆ ਉਹ 58 ਹੋਏ ਸੀ। ਸੋ ਬੱਚਿਆਂ ਦੇ ਟੀਕੇ ਲੱਗਦੇ ਆ, ਤੁਹਾਨੂੰ ਪਤਾ ਹੀ ਆ ਵੀ MMR ਵੈਕਸੀਨ ਹੂੰ, ਹੂੰ, ਦੀਆਂ ਹੂੰ। ਦੋ ਡੋਜ਼ਸ ਲੱਗਦੀਆਂ ਹੁੰਦੀਆਂ ਆ। ਮੀਸਲਸ ਨਾ ਹੋਣ, ਮੰਪਸ, ਰੂਬੈਲਾ, ਇਹਨਾਂ ਦੇ ਕਰਕੇ ਜੋ 12 ਮੰਥ ਤੋਂ ਲੈ ਕੇ 15 ਮੰਥ ਦੀ ਏਜ ਦੇ ਬੱਚੇ ਹੁੰਦੇ ਆ ਤਾਂ ਸੈਕੰਡ ਹੁੰਦਾ ਆ 4 ਸਾਲ ਤੋਂ ਲੈ ਕੇ 6 ਸਾਲ ਦੇ, ਤੇ ਇੱਕ ਡੋਜ਼ 93% ਇਫੈਕਟਿਵ ਹੁੰਦੀ ਆ, ਦੋ ਡੋਜ਼ਸ 97%। ਸੋ ਜਿਨ੍ਹਾਂ ਦੇ ਬੱਚੇ ਹੈਗੇ ਮੋਸਟਲੀ ਡਾਕਟਰ ਕਰਦੇ ਹੀ ਆ 12 ਮੰਥ ਤੋਂ ਲੈ ਕੇ 15 ਮੰਥ ਦੇ, ਤੇ ਜਦੋਂ ਫਿਰ ਉਹ 4 ਸਾਲ ਤੋਂ 6 ਸਾਲ ਦੇ ਹੁੰਦੇ ਉਦੋਂ ਉਹਨਾਂ ਦੇ ਜਿਹੜੇ ਆ ਇਹ ਵੈਕਸੀਨ ਲੱਗਦੇ ਆ ਤਾਂ ਕਿ ਜੋ ਮੀਜ਼ਲਸ ਆ ਉਹ ਨਾ ਹੋ ਸਕਣ। ਜੀ, ਬਿਲਕੁਲ। ਆਪਾਂ ਦੇਖਿਆ ਵੀ ਦੁਨੀਆ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਚੱਲਣ ਹੈਗਾ ਆ ਇਸ ਟਾਈਮ ਵੈਕਸੀਨਸ ਨਾ ਲਵਾਉਣ ਦਾ, ਉਹਦੇ ਕਰਕੇ ਮੀਜ਼ਲਸ ਵਰਗੀਆਂ ਬਿਮਾਰੀਆਂ ਮੁੜ ਸੁਰਜੀਤ ਜਿਹੜੀਆਂ ਉਹ ਹੋ ਰਹੀਆਂ। ਤੇ ਆਪਾਂ ਪਿਛਲੇ ਵੀਕਐਂਡ ਵੀ ਜਦੋਂ ਇਹ ਖਬਰਾਂ ਦੇ ਵਿੱਚ ਦੱਸ ਰਹੇ ਸੀਗੇ ਵੀ UC ਡੇਵਿਸ ਦੇ ਵਿੱਚ ਇਦਾਂ ਦੀ ਜਿਹੜੀ ਸਥਿਤੀ ਬਣੀ ਆ, ਕਹਿੰਦੇ ਵੀ ਜੇ ਤੁਹਾਨੂੰ ਲੱਗਦੇ ਆ ਸਿੰਪਟਮ ਤੇ ਹੁਣ ਤੁਸੀਂ ਆਪ ਨਾ ਜਿਹੜੇ ਜੇ ਕਿਸੇ ਨੂੰ ਮੀਜ਼ਲ ਆ ਤੇ ਉਹ ਕਿਤੇ ਹੋਰ ਐਮਰਜੈਂਸੀ ਦੇ ਵਿੱਚ ਜਾਂ ਉੱਥੇ ਜਾਓ, ਉੱਥੋਂ ਦੇ ਜਿਹੜੇ ਸਪੈਸ਼ਲ ਜਿਹੜੇ ਉਹਨਾਂ ਦੇ ਪਬਲਿਕ ਅਧਿਕਾਰੀ ਆ ਹੈਲਥ ਡਿਪਾਰਟਮੈਂਟ ਦੇ, ਉਹਨਾਂ ਦੇ ਨਾਲ ਕੰਟੈਕਟ ਕਰੋ ਤਾਂ ਜੋ ਤੁਹਾਨੂੰ ਕੁਆਰੰਟੀਨ ਦੇ ਵਿੱਚ ਰੱਖਿਆ ਜਾ ਸਕੇ ਤੇ ਤੁਹਾਡੇ ਤੋਂ ਅੱਗੇ ਫੈਲਣ ਦਾ ਖਤਰਾ ਜਿਹੜਾ ਆ ਉਹ ਘਟੇ। ਜੇ ਕਿਸੇ ਨੂੰ ਵੀ ਲੱਗਦਾ ਵੀ ਉਹਨਾਂ ਨੂੰ ਖਸਰੇ ਦੇ ਜਾਂ ਮੀਜ਼ਲ ਦੇ ਸਿੰਪਟਮ ਹੈਗੇ ਆ ਤਾਂ ਡਾਇਰੈਕਟਲੀ ਜਿਹੜੀ ਤੁਹਾਡੀ ਕਾਉਂਟੀ ਦੀ ਜਾਂ ਸਿਟੀ ਦੀ ਹੈਲਥ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਸੰਪਰਕ ਕਰੋ ਤਾਂ ਜੋ ਫਿਰ ਤੁਹਾਨੂੰ ਸਿੱਧਾ ਜਿਹੜਾ ਆ ਉਹ ਕੁਆਰੰਟੀਨ ਦੇ ਵਿੱਚ ਰੱਖਿਆ ਜਾ ਸਕੇ ਤੇ ਤੁਹਾਡਾ ਇਲਾਜ ਹੋ ਸਕੇ। ਤੇ ਅਗਲੀ ਆਪਾਂ ਇੱਕ ਜੀ, ਜੀ ਹਰਜੋਤ ਬ੍ਰੇਕ ਸਿੰਘ ਜੀ ਲੈਂਦੇ ਹਾਂ। ਬ੍ਰੇਕ ਲੈ ਬ੍ਰੇਕ ਕੇ। ਤੋਂ ਬਾਅਦ ਜਸਪ੍ਰੀਤ ਕੌਰ ਇੱਕ ਇੰਗਲੈਂਡ ਦੀ ਬਹੁਤ ਹੀ ਮਸ਼ਹੂਰ ਐਂਕਰ ਹੈਗੀ, ਟੀਵੀ ਐਂਕਰ, ਉਸ ਨੂੰ ਲੈ ਕੇ ਕਿਸ ਤਰ੍ਹਾਂ ਜਿਹੜੇ ਆ ਭਾਰਤੀ ਮੂਲ ਦੇ ਬੰਦੇ ਆ ਉਹਦੇ ਅਗੇਂਸਟ ਹੋਏ ਆ ਵੀ ਜੀ ਉਹ ਖਾਲਿਸਤਾਨ ਦੀ ਸਪੋਰਟਰ ਹੈਗੀ।
ब्रेक तो बाद एक बारी फिर आप सबका स्वागत है। इस वक्त प्रोग्राम चल रहा जी इस टाइम अपडेट अमेरिका। हरजोत सिंह जी स्वागत है, सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਇੱਕ ਟਿਕਟੌਕ ਦੇ ਸੰਬੰਧ ਦੇ ਵਿੱਚ ਆ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਸੀਗੇ, ਉਸ ਟਾਈਮ ਦੇ ਉੱਤੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਜਿਹੜੀ ਟਿਕਟੌਕ ਆ 2000 ਜਿਹੜੀ ਆ ਉਸ ਟਾਈਮ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਐਡਮਿਨਿਸਟ੍ਰੇਸ਼ਨ 'ਚ ਸੀ 2020 ਦੇ ਵਿੱਚ ਵੀ ਟਿਕਟੌਕ ਨੂੰ ਐਪ ਤੋਂ ਰਿਮੂਵ ਕੀਤਾ ਜਾਵੇ, ਪਰ ਉਹ ਨਹੀਂ ਹੋ ਸਕੀ ਸੀ। ਪਰ ਹੁਣ ਕਿਉਂਕਿ ਫੇਸਬੁੱਕ ਦੇ ਨਾਲ ਕਾਫੀ ਜਿਹੜੀ ਆ ਤੱਤੇ ਠੰਡੇ ਹੁੰਦੇ ਰਹਿੰਦੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ, ਤੇ ਉਹਨੇ ਇਹ ਕਿਹਾ ਵੀ ਜੇ ਟਿਕਟੌਕ ਬੰਦ ਕਰ ਦਿੱਤੀ ਗਈ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਿਹਾ ਵੀ ਮੈਂ ਇੱਕ ਬਿੱਲ ਵੀ ਸਾਈਨ ਕਰ ਸਕਦਾ ਜਿਹਦੇ ਥਰੂ ਜਿਹੜੀ ਆ ਟਿਕਟੌਕ ਕੰਪਨੀ ਨੂੰ ਬੰਦ ਕੀਤਾ ਜਾ ਸਕਦਾ ਆ, ਪਰ ਇੰਟਰਨਲੀ ਉਹ ਪ੍ਰੈਸ਼ਰ ਪਾ ਰਹੇ ਆ ਵੀ ਇਹ ਟਿਕਟੌਕ ਕੰਪਨੀ ਆ ਉਹ ਕਿਸੇ ਅਮਰੀਕਨ ਜਿਹੜਾ ਓਨਰ ਆ ਉਹਦੇ ਕੋਲ ਆ ਜਾਵੇ, ਕਿਉਂਕਿ ਜੋ ਚਾਈਨਾ ਦੇ ਨੈਸ਼ਨਲ ਇੰਟੈਲੀਜੈਂਸ ਲਾ ਹੈਗਾ ਉਹਦੇ ਮੁਤਾਬਕ ਜਿਹੜੀ ਉੱਥੇ ਦੀ ਕੋਈ ਆਰਗੇਨਾਈਜੇਸ਼ਨ ਆ, ਜਿਹੜੀ ਉੱਥੇ ਦੀ ਕੋਈ ਕੰਪਨੀ ਆ, ਉਹ ਤੋਂ ਉਹ ਹਰ ਇੱਕ ਜਿਹੜੀ ਇਨਫੋਰਮੇਸ਼ਨ ਆ ਲੈ ਸਕਦੇ ਹੈਗੇ ਉਸ ਲਾ ਦੇ ਮੁਤਾਬਕ। ਤੇ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਜੇ ਟਿਕਟੌਕ ਨੂੰ ਬੰਦ ਕਰ ਦਿੱਤਾ ਤਾਂ ਫੇਸਬੁੱਕ ਜਿਹੜੀ ਲੋਕਾਂ ਦੀ, ਉਹਨਾਂ ਨੇ ਉਸ ਨੂੰ ਇਹ ਕਿਹਾ ਵੀ ਐਨਮੀ ਆਫ ਦਾ ਪੀਪਲ ਹੈਗਾ, ਵੀ ਇਹ ਬਹੁਤ ਸਟਰੋਂਗ ਬਣ ਜਾਊਗੀ। ਪਹਿਲੇ ਫੇਸਬੁੱਕ ਕਾਫੀ ਵੱਡੀ ਆ ਤੇ ਫਿਰ ਟਿਕਟੌਕ ਬੰਦ ਹੋਣ ਤੋਂ ਬਾਅਦ ਫੇਸਬੁੱਕ ਜੋ ਕੰਪਨੀ ਆ ਉਹ ਕਾਫੀ ਵੱਡੀ ਹੋ ਜੂ। ਜੀ ਬਿਲਕੁਲ, ਉਹਨਾਂ ਨੇ ਟਿਕਟੌਕ ਨੂੰ ਨੈਸ਼ਨਲ ਸਿਕਿਉਰਿਟੀ ਥ੍ਰੈਟ ਤੇ ਫੇਸਬੁੱਕ ਨੂੰ ਐਨਮੀ ਆਫ ਦਾ ਪੀਪਲ ਵੀ ਜਿਹੜਾ ਉਹ ਆਖਿਆ ਹੈਗਾ ਆ। ਅਗਲੀ ਆਪਾਂ ਇੱਕ ਹੇਤੀ ਦੀ ਅਪਡੇਟ ਕਰਦੇ ਜਾਈਏ। ਯੂਐਸ, ਜਰਮਨੀ ਤੇ ਯੂਰਪੀਅਨ ਸੰਘ EU ਉਹਨਾਂ ਨੇ ਆਪਣੀਆਂ ਜਿਹੜੀਆਂ ਐਮਬੈਸੀਜ਼ ਆ ਉੱਥੇ ਖਾਲੀ ਕਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਆ, ਕਿਉਂਕਿ ਲਗਾਤਾਰ ਉੱਥੇ ਵਾਇਲੈਂਸ ਆ ਵੱਧ ਰਹੀ ਹੈਗੀ ਆ। ਗੈਂਗ ਦੇ ਵਾਇਲੈਂਸ ਲਗਾਤਾਰ ਵਧੀ। ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਵੀ ਦੱਸਿਆ ਸੀਗਾ ਵੀ ਉੱਥੇ ਇਹਨਾਂ ਸਾਰੀਆਂ ਗੈਂਗਸ ਦਾ ਇਸ ਟਾਈਮ ਲੀਡਰ ਬਾਰਬੇਕਿਊ ਅਸਤੀਫੇ ਦੀ ਜਿਹੜੀ ਉਹ ਉਹਨਾਂ ਦੀ ਮੰਗ ਕਰ ਰਿਹਾ ਹੈ ਮੌਜੂਦਾ ਪ੍ਰਧਾਨ ਮੰਤਰੀ ਦੀ। ਸੋ ਉਸ ਨੂੰ ਲੈ ਕੇ ਜਿਹੜਾ ਇਹ ਚਰਚਾ ਬਣੀ ਪਈ ਆ। ਯੂਐਸ ਮਿਲਟਰੀ ਨੇ ਕੱਲ ਜਿਹੜਾ ਉਹ ਦੱਸਿਆ ਵੀ ਉਹਨਾਂ ਨੇ ਏਅਰਲਿਫਟ ਕੀਤੇ ਆ ਉਹ ਨਾਨ ਅਸੈਂਸ਼ੀਅਲ ਪਰਸਨਲ ਜਿਹੜੇ ਯੂਐਸ ਐਮਬੈਸੀ ਦੇ ਵਿੱਚ ਨਹੀਂ ਚਾਹੀਦੇ, ਤੇ ਨਾਲ ਦੇ ਨਾਲ ਸਿਕਿਉਰਿਟੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈਗਾ ਆ। ਸੋ ਇਸੇ ਤਰੀਕੇ ਦੇ ਨਾਲ ਜਰਮਨੀ ਨੇ ਤੇ EU ਨੇ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਐਮਬੈਸੀਆਂ ਆ
ਉਹ ਖਾਲੀ ਕਰਨੀਆਂ, ਇਵੈਕੂਏਟ ਕਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਆ। ਅਜੇ ਕੁਛ ਨਹੀਂ ਪਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੇਤੀ ਦੇ ਵਿੱਚ ਕੀ ਮਸਲਾ ਜਿਹੜਾ ਉਹ ਬਣੂਗਾ। ਜਰਮਨੀ ਤੇ ਯੂਰਪੀਅਨ ਸੰਘ ਨੇ ਵੀ ਏਅਰਲਿਫਟ ਕਰਕੇ ਜਿਹੜਾ ਆਪਣਾ ਡਿਪਲੋਮੈਟਿਕ ਸਟਾਫ ਆ ਉਹਨਾਂ ਨੂੰ ਉੱਥੇ ਜਿਹੜਾ ਆ ਇਵੈਕੂਏਟ ਕੀਤਾ। ਇੱਥੋਂ ਤੱਕ ਕਿ ਉਹਨਾਂ ਨੇ ਤਾਂ ਆਪਣੇ ਅੰਬੈਸਡਰ ਵੀ ਜਿਹੜੇ ਆ ਕਹਿੰਦੇ ਉੱਥੋਂ ਵਾਪਸ ਬੁਲਾ ਲਏ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਮੈਂ ਦੱਸਿਆ ਸੀ ਵੀ ਯੂਕੇ ਦੀ ਇੱਕ ਨਿਊਜ਼ ਐਂਕਰ ਆ ਜਸਪ੍ਰੀਤ ਕੌਰ, ਬ੍ਰਿਟਿਸ਼ BBC ਬ੍ਰੌਡਕਾਸਟਿੰਗ ਦੀ, ਤੇ ਉਸਨੇ ਹੁਣ ਇੱਕ ਟਵੀਟ ਕੀਤਾ ਵੀ ਉਹ ਏਸ਼ੀਅਨ ਨੈਟਵਰਕ ਜੁਆਇਨ ਕਰ ਰਹੀ ਆ BBC ਕਾਰਪੋਰੇਸ਼ਨ ਦਾ। ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਭਾਰਤ ਨੂੰ ਜਿਹੜੇ ਭਾਰਤੀ ਮੂਲ ਦੇ ਲੋਕ ਆ ਜਾਂ ਜਿਹੜੇ ਭਾਰਤ ਨੂੰ ਕਹਿੰਦੇ ਆ ਵੀ ਉਹ ਵਿਸ਼ਵ ਗੁਰੂ ਬਣ ਜਾ ਰਿਹਾ, ਉਹਨਾਂ ਨੇ BBC ਨੂੰ ਕੰਪਲੇਨ ਕੀਤੀ ਆ ਵੀ ਜੋ ਜਸਪ੍ਰੀਤ ਕੌਰ ਆ ਇਹ ਇੱਕ ਸੈਪਰੇਟਿਸਟ ਵਿਊਜ਼ ਆ ਖਾਲਿਸਤਾਨ ਦੇ ਸੰਬੰਧ ਦੇ ਵਿੱਚ ਉਹ ਰੱਖਦੀ ਹੈਗੀ ਆ। ਉਸਨੇ ਕਿਤੇ ਜਦੋਂ ਉਹ ਨਿਊਜ਼ ਐਂਕਰ ਵੀ ਨਹੀਂ ਸੀ, ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਪੋਸਟ ਆ ਉਹ BBC ਨੂੰ ਉਹਨਾਂ ਨੇ ਰਿਪੋਰਟ ਕੀਤੀਆਂ ਹੈਗੀਆਂ। ਜਸਪ੍ਰੀਤ ਕੌਰ ਬਹੁਤ ਹੀ ਵਧੀਆ ਨਿਊਜ਼ ਐਂਕਰ ਆ, ਰਾਈਟਰ ਆ, ਟੀਚਰ ਆ, ਤੇ ਉਹ ਕਹਿੰਦੀ ਵੀ ਮੈਂ ਹੁਣ ਮੌਮ ਵੀ ਹੈਗੀ ਆ, ਉਹਦੇ ਬੱਚਾ ਵੀ ਹੋਇਆ ਆ, ਤੇ ਮੈਂ ਐਕਸਾਈਟਡ ਹੈਗੀ ਆ ਵੀ BBC ਦਾ ਏਸ਼ੀਅਨ ਨੈਟਵਰਕ ਜੋ ਹੈਗਾ ਆ ਉਸ ਨੂੰ ਜੁਆਇਨ ਕਰਨ ਜਾ ਰਹੀ ਆ। ਉਹਦੇ ਵਿੱਚ ਵੀਕਲੀ ਜਿਹੜਾ ਉਹਦਾ ਸ਼ੋਅ ਹੁੰਦਾ ਹੈਗਾ। ਸੋ ਲੋਕ ਇੰਨੀ ਜ਼ਿਆਦਾ ਜਿਹੜੀ ਹੇਟ ਆ ਉਹ ਕਰ ਰਹੇ ਆ ਇਸ ਟਾਈਮ ਦੇ ਉੱਤੇ, ਜੇ ਕਿਸੇ ਦਾ ਕੋਈ ਇੰਡੀਪੈਂਡੈਂਟ ਵਿਊ ਪੁਆਇੰਟ ਹੈਗਾ ਉਸ ਨੂੰ ਵੀ ਲੈ ਕੇ। BBC ਨੇ ਇਹਦੇ ਸੰਬੰਧ ਦੇ ਵਿੱਚ ਇਹ ਕਿਹਾ ਆ ਵੀ ਜੋ ਸਾਡੇ ਨਿਊਜ਼ ਐਂਕਰ ਜਾਂ ਜੋ ਸਾਡੇ ਹੋਸਟ ਹੁੰਦੇ ਆ ਉਹਨਾਂ ਦੇ ਲਈ ਇੱਕ ਗਾਈਡਲਾਈਨਸ ਹੈਗੀਆਂ, ਉਸ ਗਾਈਡਲਾਈਨਸ ਤੋਂ ਬਾਹਰ ਜਾ ਕੇ ਨਹੀਂ ਕੁਝ ਵੀ ਉਹ ਕਹਿ ਸਕਦੇ ਹੈਗੇ। ਜਸਪ੍ਰੀਤ ਕੌਰ ਸਿੱਖ ਕਮਿਊਨਿਟੀ ਦੇ ਵਿੱਚ ਬਹੁਤ ਹੀ ਵੈਲ ਨੋਨ ਪਰਸਨ ਹੈਗੀ ਆ UK ਦੇ ਵਿੱਚ, ਤੇ ਜੋ ਭਾਰਤੀ ਮੂਲ ਦੇ ਲੋਕ ਆ ਉਹ ਕਹਿੰਦੇ ਵੀ ਅਸੀਂ ਤਾਂ ਬੜੇ ਸ਼ੌਕ ਹੋ ਗਏ ਆ ਵੀ BBC ਨੇ ਉਸ ਨੂੰ ਏਸ਼ੀਅਨ ਨੈਟਵਰਕ ਦੇ ਲਈ ਹਾਇਰ ਕੀਤਾ ਹੈਗਾ ਆ। ਜੀ ਬਿਲਕੁਲ। ਸੋ ਏਸ਼ੀਅਨ ਨੈਟਵਰਕ ਚਿਲ ਇਹ ਜਿਹੜੇ ਪ੍ਰੋਗਰਾਮ ਦੇ ਵਿੱਚ ਇਹਨੇ ਰੀਸੈਂਟਲੀ ਜੁਆਇਨ ਕੀਤਾ ਆ। ਇਹ ਸਿੱਖ ਮੂਲ ਦੀ ਬ੍ਰਿਟਿਸ਼ ਐਂਕਰ ਆ ਤੇ ਇਹਦੇ ਪ੍ਰੋ ਖਾਲਿਸਤਾਨ ਸੈਪਰੇਟਿਸਟ ਵਿਊ ਕਰਦੇ ਜਿਹੜੇ ਇਸ ਦੇ ਉੱਤੇ ਦੋਸ਼ ਲੱਗੇ। ਜੇ ਹੋਵੇ ਵੀ ਤਾਂ ਕੀ ਹੋ ਗਿਆ, ਉੱਥੇ ਹੋਰ ਬਥੇਰੇ ਹੈਗੇ ਆ ਜਿਹੜੇ ਹਿੰਦੂਤਵ ਏਜੰਡੇ ਨੂੰ ਤੇ ਉੱਦਾਂ ਦੇ ਜਿਹੜੇ ਏਜੰਡੇ ਨੂੰ ਜਿਹੜਾ ਉਹ ਕਰਦੇ ਆ। ਤੇ ਜੇ ਬੀਬੀ ਨੇ ਆਪਣੇ ਵਿਚਾਰ ਪੇਸ਼ ਵੀ ਕਰ ਦਿੱਤੇ ਤਾਂ ਫਿਰ ਕੀ ਹੈ, ਖਾਲਿਸਤਾਨੀ ਹੋਣਾ ਕੋਈ ਮਾੜੀ ਗੱਲ ਥੋੜੀ ਆ। ਜੇ ਕੋਈ ਮੰਗ ਕਰਦਾ ਆਪਣੇ ਵੱਖਰੇ ਮੁਲਕ ਦੀ, ਸੋ ਦੈਟਸ ਫਾਈਨ। ਇਹ ਇੱਕ ਹਰਜੋਤ ਸਿੰਘ ਜੀ ਇਸ ਟਾਈਮ ਪੂਰੀ ਤਰ੍ਹਾਂ ਪ੍ਰੋਪੇਗੈਂਡਾ ਜਿਹੜਾ ਉਹ ਚੱਲ ਰਿਹਾ ਆ ਇਹ ਖਾਲਿਸਤਾਨੀ ਵਰਡ ਹੋਣ ਤੋਂ। ਇਹ ਆਉਣ ਵਾਲੇ ਦਿਨਾਂ 'ਚ ਇਹੀ ਹੋਣਾ ਵੀ ਜੇ ਕੋਈ ਕਹਿੰਦਾ ਵੀ ਖਾਲਿਸਤਾਨੀ ਆ ਤਾਂ ਫਿਰ ਉਹਨਾਂ ਨੇ ਕਹਿਣਾ ਨਹੀਂ 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 ਜੀ ਮੈਂ ਨਹੀਂ। ਉਹ ਡਰ ਪੈਦਾ ਕਰ ਰਹੇ ਆ। ਫਿਰ ਕੀ ਆ ਵੀ ਜੇ ਕੋਈ ਖਾਲਿਸਤਾਨੀ, ਹਾਂ ਜੀ ਅਸੀਂ ਖਾਲਿਸਤਾਨੀ, ਦੈਟਸ ਇਟ, ਡਨ ਐਂਡ ਡਨ। ਵੀ ਜੇ ਤੁਸੀਂ ਕੋਈ ਪ੍ਰਾਊਡ ਆ ਕਿਸੇ ਚੀਜ਼ ਦੇ ਉੱਤੇ ਪ੍ਰਾਊਡ ਆ, ਅਸੀਂ ਸਿੱਖ ਹੋਣ ਤੇ ਪ੍ਰਾਊਡ ਕਰਦੇ ਹਾਂ। ਇਹਦੇ ਵਿੱਚ ਕਿਹੜੀ ਜਿਹੜੀ ਉਹ ਗੱਲ ਆ, ਆਪਣੇ ਦੇਸ਼ ਪੰਜਾਬ ਦੀ ਗੱਲ ਕਰਦੇ ਆ। ਜਦੋਂ ਦੇਸ਼ ਪੰਜਾਬ ਦੀ ਇੱਛਾ ਆ ਜਿਹੜੀ ਸੀਗਾ ਤੇ ਉਹ ਚਾਹੁੰਦੇ ਆ ਵੀ ਉਹ ਹੋਵੇ, ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ। ਤੇ ਬਾਕੀ ਜਦੋਂ ਤੁਸੀਂ ਕਿਸੇ ਥਾਂ ਦੇ ਉੱਤੇ ਆ, ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ BBC ਕਹਿੰਦੇ ਵੀ ਸਾਡੀਆਂ ਗਾਈਡਲਾਈਨਸ ਆ, ਉਹਦੇ ਤਹਿਤ ਜੇ ਕੰਮ ਕਰਦੀ ਹੈ ਤੇ ਉਹ ਕਰੀ ਜਾਵੇ। ਜੇ ਉਹਦੇ ਆਪਣੇ ਇੰਡੀਵਿਜੂਅਲ ਕੋਈ ਕਿਸੇ ਤਰੀਕੇ ਦੇ ਪਰਸਨਲ ਵਿਚਾਰ ਆ ਤਾਂ ਉਹ ਹਰ ਇੱਕ ਜਣੇ ਨੂੰ ਉਹ ਆਪਣੇ ਪਰਸਨਲ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਜੀ। ਸੋ ਬਿਲਕੁਲ BBC ਨੇ ਇਹ ਕਿਹਾ ਵੀ ਵਾਈਲ ਦਾ ਰਿਕੁਆਇਰਮੈਂਟਸ ਫॉर impartiality may differ, everyone working for BBC has the same responsibility to respect high standards of civility in public discourse and to not bring the BBC into disrepute. ਸੋ ਇਹ ਜਿਹੜੀ ਆ ਇਦਾਂ ਦੀ ਗੱਲ ਕਰਦੇ ਆ ਜਦੋਂ ਫਿਰ ਹਿੰਦੂ ਰਾਸ਼ਟਰ ਦੀ ਹੁੰਦੀ ਆ ਤੇ ਉਹਨਾਂ ਦੇ ਅਗੇਂਸਟ ਕੁਛ ਨਹੀਂ ਜਿਹੜਾ ਉੱਥੇ ਬੋਲਿਆ ਜਾਂਦਾ। ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ, ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਬਹੁਤ ਹੀ ਇੱਕ ਦੁੱਖ ਭਰੀ ਖਬਰ ਸਾਂਝੀ ਕੀਤੀ ਸੀ। ਸਾਡੇ ਰੇਡੀਓ ਦੇ ਹੋਸਟ ਵੀ ਜਿਹੜੇ ਜਗਵੀਰ ਤਿਰਕੀਆਣਾ ਹੋਣੀ ਆ, ਉਹਨਾਂ ਦਾ ਇੱਕ ਕਜ਼ਨ ਬ੍ਰਦਰ ਤੇ ਇੱਕ ਹੋਰ ਉਹਨਾਂ ਦੇ ਪਿੰਡ ਦਾ ਨੌਜਵਾਨ, 2 ਜਣੇ ਇੱਕ ਐਕਸੀਡੈਂਟ 'ਚ ਮਾਰੇ ਗਏ ਸੀ, ਜੋ ਨਿਊ ਮੈਕਸੀਕੋ 'ਚ ਹੋਇਆ ਸੀ। ਤੇ ਉਹਨਾਂ ਦੀ ਸੰਬੰਧ 'ਚ ਅੱਜ ਗੁਰਦੁਆਰਾ ਸਾਹਿਬ ਮਿਲਪੀਟਸ ਜੋ 362 ਸਾਊਥ ਮਿਲਪੀਟਸ ਬੁੱਲੇਵਰਡ ਆ, ਉੱਥੇ ਰਹਿਰਾ ਸਾਹਿਬ ਤੇ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਹੈ। ਤੇ ਜੇ ਕੋਈ ਸਰੋਤੇ ਜਿਹੜੇ ਸੁਣਦੇ ਆ ਉੱਥੇ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਭਾਈਵਾਲ ਹੋਣਾ ਹੈ ਤੇ ਉੱਥੇ ਪਹੁੰਚ ਸਕਦੇ ਆ ਸ਼ਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ
ਤੇ ਐਡਰੈਸ ਹੈਗਾ 362 ਸਾਊਥ ਮਿਲਪੀਟਰਸ ਬੁਲੇਵਾਰਡ, ਮਿਲਪੀਟਰਸ, ਕੈਲੀਫੋਰਨੀਆ। ਜੀ ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।